ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਪਿਆਰਿਓ, ਨਿਮਰਤਾ ਸਹਿਤ ਬੇਨਤੀ ਹੈ, 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਤੋਂ 9:30 ਵਜੇ ਤੱਕ ਨਵੀਂ ਸੋਚ, ਨਵਾਂ ਆਗਾਜ਼, ਕਾਮਯਾਬੀ ਦੀ ਪੌੜੀ, ਇਹ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਰਹੇ ਹਾਂ ਮਹਾਕਵੀ ਕਾਲੀਦਾਸ ਕਲਾ ਮੰਦਰ ਨਾਸਿਕ ਵਿਖੇ। ਜਿੰਨੀਆਂ ਵੀ ਨਾਸਿਕ ਦੀਆਂ ਪਿਆਰ ਵਾਲੀਆਂ ਸੰਗਤਾਂ ਨੇ ਔਰ ਜਿੰਨੇ ਵੀ ਨਾਸਿਕ ਦੇ ਇਰਦ ਗਿਰਦ ਪਿਆਰ ਵਾਲੇ ਰੋਜ਼ 3 ਤੋਂ 4 ਦੁਪਹਿਰੀ ਔਰ ਰਾਤੀ 10 ਤੋਂ 11 ਜੁੜਦੇ ਨੇ, ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਕਰਾਂਗਾ, ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ ਪ੍ਰੋਗਰਾਮ ਨੂੰ ਅਟੈਂਡ ਕਰਨ ਵਾਸਤੇ ਸਭ ਨੇ ਪਹੁੰਚਣਾ ਹੀ ਪਹੁੰਚਣਾ। ਇਸ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਨਿਊ ਜਨਰੇਸ਼ਨ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਕਿਵੇਂ ਤੁਸੀਂ ਦੁਨਿਆਵੀ ਤੌਰ 'ਤੇ, ਅਧਿਆਤਮਿਕ ਤੌਰ 'ਤੇ ਅੱਗੇ ਵੱਧ ਸਕਦੇ ਹੋ, ਕਿਵੇਂ ਸਾਡੀ ਲਾਈਫ ਦੇ ਵਿੱਚੋਂ ਜੋ ਚਿੰਤਾਵਾਂ ਨੇ ਖਤਮ ਹੋ ਸਕਦੀਆਂ ਨੇ, ਕਿਵੇਂ ਅਸੀਂ ਪਿਆਰਿਓ ਤਰੱਕੀ ਦੀ ਰਾਹ ਦੇ ਉੱਤੇ ਤੁਰ ਸਕਦੇ ਹਾਂ, ਕਿਵੇਂ ਸਾਡੇ ਘਰਾਂ ਦੇ ਵਿੱਚ ਜਿਹੜੇ ਨਿੱਕੇ ਨਿੱਕੇ ਕਲੇਸ਼ ਚੱਲਦੇ ਨੇ ਨਾ ਰੋਜ਼ਾਨਾ, ਉਹ ਕਿਵੇਂ ਦੂਰ ਹੋ ਸਕਦੇ ਨੇ। ਅਤੇ ਹੋਰ ਵੀ ਬੜੇ ਪਿਆਰੇ ਪਿਆਰੇ ਟੌਪਿਕ ਲੈ ਕੇ ਇਸ ਸੈਸ਼ਨ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਾਂਗੇ। ਭੁੱਲਿਓ ਨਾ, 3 ਮਾਰਚ ਦਿਨ ਸ਼ੁੱਕਰਵਾਰ ਰਾਤ ਨੂੰ 7:30 ਵਜੇ ਪ੍ਰੋਗਰਾਮ ਸ਼ੁਰੂ ਹੋਣਾ। ਸ਼ਾਮੀ 6:30 ਵਜੇ ਤੁਸੀਂ ਪਹੁੰਚ ਕੇ ਆਪੋ ਆਪਣੀ ਜਗ੍ਹਾ ਦੇ ਉੱਤੇ ਬਹਿ ਜਾਣਾ। 7:30 ਤੋਂ 9:30 ਵਜੇ ਤੱਕ ਇੱਕ ਦੂਜੇ ਨਾਲ ਅਸੀਂ ਦਿਲ ਦੀਆਂ ਗੱਲਾਂ ਕਰਾਂਗੇ ਔਰ ਸਾਡੀ ਤਰੱਕੀ ਕਿਵੇਂ ਹੋਵੇ ਉਹਦੇ ਬਾਰੇ ਵਿਚਾਰਾਂ ਕਰਾਂਗੇ। 3 ਮਾਰਚ ਦਿਨ ਸ਼ੁੱਕਰਵਾਰ 7:30 ਤੋਂ 9:30 ਮਹਾਕਵੀ ਕਾਲੀਦਾਸ ਕਲਾ ਮੰਦਰ ਨਾਸਿਕ ਵਿਖੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਰੀਆਂ ਸੰਗਤਾਂ ਲਾਭ ਲੈ ਸਕਣ। ਕਿਸੇ ਵੀ ਜਾਣਕਾਰੀ ਦੇ ਲਈ ਤੁਸੀਂ ਇਹ ਜੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਆਖੋ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸੰਗਤ ਰੂਪੀ ਪਰਿਵਾਰ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਲੁਧਿਆਣਾ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੀਲਡਗੰਜ ਵਿਖੇ ਇਕੱਤਰਿਤ ਹੋਇਆ ਔਰ ਹੋ ਰਿਹਾ। ਬੜੀ ਖੁਸ਼ੀ ਹੋ ਰਹੀ ਤੁਹਾਡੇ ਦਰਸ਼ਨ ਕਰਕੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ ਦੇ ਵਿੱਚ ਬਹਿਣ ਦਾ ਬਲ ਬਖਸ਼ਣ। ਇੱਕ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਏਡੀ ਤਗੜੀ ਭਾਵਨਾ ਦੇ ਨਾਲ ਗੁਰੂ ਦੀ ਗੋਦ ਵਿੱਚ ਬਹਿਣਾ, ਇੱਧਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਨਾ, ਸਾਰੇ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ। ਏਡੀ ਭਾਵਨਾ ਬਣ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਆਪ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲੁਧਿਆਣੇ ਵਾਲਿਓ ਥੋੜਾ ਗੱਜ ਕੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਤਗੜੀ ਭਾਵਨਾ ਦੇ ਨਾਲ ਬੈਠੋਗੇ ਨਾ ਕਿ ਗੁਰੂ ਰਾਮਦਾਸ ਹਾਜ਼ਰ ਬੈਠੇ ਨੇ, ਫਿਰ ਕੀਰਤਨ ਕਰਨ ਦਾ ਵੀ ਰਸ ਆਏਗਾ, ਕੀਰਤਨ ਸੁਣਨ ਦਾ ਵੀ ਰਸ ਆਏਗਾ। 1 ਘੰਟੇ ਦਾ ਸਮਾਂ ਮੈਂ ਪੂਰਾ ਲੈਣਾ, ਬਸ ਸਾਵਧਾਨਤਾ ਦੇ ਨਾਲ ਬਹਿਣਾ। ਜਿਨ੍ਹਾਂ ਕੋਲ ਮੋਬਾਈਲ ਨੇ ਬੰਦ ਕਰ ਦੇਣਾ ਜਾਂ ਸਾਇਲੈਂਟ ਮੋਡ ਤੇ ਕਰ ਦੇਣਾ। ਕੋਈ ਮੋਬਾਈਲ ਕਰਨੇ ਸੁਣਨੇ ਨਹੀਂ, ਸੰਗਤ ਵਿੱਚ ਬਹਿ ਕੇ ਕੋਈ WhatsApp ਫੇਸਬੁੱਕਾਂ ਨਹੀਂ ਚਲਾਉਣੀਆਂ। ਹਾਂ, ਸ਼ਬਦ ਪੜ੍ਹਨ ਵਾਸਤੇ ਕੱਢ ਸਕਦੇ ਹੋ, ਬੇਸ਼ੱਕ ਕੱਢ ਲਿਓ, ਕੋਈ ਗੱਲ ਨਹੀਂ, ਪਰ ਉੱਦਾਂ ਚੜ੍ਹਦੀ ਕਲਾ ਵਿੱਚ ਬੈਠੋ। ਇਹ ਸਮਾਂ ਜਿਹੜਾ ਬਾਪੂ ਜੀ ਨੇ ਦਿੱਤਾ ਹੈ, ਵਾਰ-ਵਾਰ ਹੱਥ ਤੇ ਆਉਣਾ ਨਹੀਂ। ਮਹਾਂਪੁਰਖਾਂ ਦੀ ਪਾਵਨ ਪਵਿੱਤਰ ਯਾਦ, ਕਿੱਡੇ ਕਿੱਡੇ ਮਹਾਂਪੁਰਖਾਂ ਦੇ ਨਾਮ ਲਿਖੇ ਨੇ, ਤੇ ਇਹ ਸਾਰੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਹੈ। ਤੇ ਸਤਿਗੁਰੂ ਮੈਂ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ, ਜਿਹੜੀਆਂ ਰੋਜ਼ ਅਸੀਂ 3-4 ਜ਼ਰੂਰੀ ਗੁਰਮਤਿ ਆਸ਼ੇ ਅਨੁਸਾਰ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਤੁਹਾਨੂੰ ਹਲੂਣਾ ਦੇਣ ਵਾਲੀਆਂ ਗੱਲਾਂ ਕਰਦੇ ਆ ਨਾ, ਉਹ ਕਰਕੇ ਆਪਾਂ ਸ਼ਬਦ ਪੜਾਂਗੇ। ਪਹਿਲੀ ਬੇਨਤੀ ਅੱਜ ਦੇ ਸਮਾਗਮ ਦੀ ਧਿਆਨ ਨਾਲ ਸੁਣਿਓ। ਲੁਧਿਆਣੇ ਵਾਲਿਓ ਕਾਇਮ ਹੋ, ਸਤਿ ਸ੍ਰੀ ਅਕਾਲ। ਜਿਹੜੀਆਂ ਸੰਗਤਾਂ ਰੋਜ਼ਾਨਾ ਵੇਖਦੀਆਂ ਉਹਨਾਂ ਨੂੰ ਪਤਾ ਹੈ, ਜਦੋਂ ਮੈਂ ਪੁੱਛਣਾ ਕਾਇਮ ਹੋ, ਤੁਸੀਂ ਜਕਾਰਾ ਲਾ ਕੇ ਫਿਰ ਕਾਇਮ ਹੋਣ ਦਾ ਸਬੂਤ ਦੇਣਾ।
ਫਿਰ ਪੁੱਛ ਲਾਂ ਕੈਮ ਹੋ? ਹਾਂ। ਸਤਿ ਸ੍ਰੀ ਅਕਾਲ। ਬਸ ਇਸੇ ਚੜ੍ਹਦੀ ਕਲਾ ਨਾਲ ਬਹਿਣਾ। ਅੱਜ ਦੀ ਪਹਿਲੀ ਬੇਨਤੀ ਸੁਣਿਓ। ਧੁੰਦ ਦੇ ਕੋਲੋਂ ਮੈਨੂੰ ਇੱਕ ਚੰਗੀ ਗੱਲ ਸਿੱਖਣ ਲਈ ਮਿਲੀ। ਧੁੰਦ ਕਿੰਨੀ ਪਈ ਏ ਪਿਛਲੇ ਦਿਨਾਂ 'ਚ ਸਭ ਨੂੰ ਪਤਾ ਹੈ। ਪੰਜਾਬ ਵਿੱਚ ਖਾਸ ਕਰਕੇ ਬਹੁਤ ਧੁੰਦ ਪੈਂਦੀ ਹੈ। ਕਿਸੇ ਗੁਰਮੁਖ ਪਿਆਰੇ ਨੇ ਮੈਨੂੰ ਬੜਾ ਪਿਆਰਾ ਇਹ ਮੈਸੇਜ ਭੇਜਿਆ, ਕਹਿੰਦੇ ਧੁੰਦ ਦੇ ਕੋਲੋਂ ਇੱਕ ਬੜੀ ਚੰਗੀ ਗੱਲ ਮੈਨੂੰ ਸਿੱਖਣ ਵਾਸਤੇ ਮਿਲੀ। ਮੈਂ ਸੋਚੀ ਪੈ ਗਿਆ, ਮੈਂ ਕਿਹਾ ਧੁੰਦ ਕੋਲੋਂ ਕੀ ਸਿੱਖਣ ਨੂੰ ਮਿਲਿਆ? ਕਹਿੰਦਾ ਧੁੰਦ ਦੇ ਕੋਲੋਂ ਇੱਕ ਬੜੀ ਅੱਛੀ ਗੱਲ ਮੈਨੂੰ ਸਿੱਖਣ ਲਈ ਮਿਲੀ ਕਿ ਜਦੋਂ ਜੀਵਨ ਦੇ ਵਿੱਚ ਕੋਈ ਰਸਤਾ ਵਿਖਾਈ ਨਾ ਦੇ ਰਿਹਾ ਹੋਵੇ ਤੇ ਬਹੁਤ ਦੂਰ ਤੱਕ ਜਾਣ ਦੀ ਕੋਸ਼ਿਸ਼ ਕਰਨਾ ਵੀ ਵਿਅਰਥ ਹੈ। ਹੌਲੀ ਹੌਲੀ ਇੱਕ ਇੱਕ ਕਦਮ ਚੱਲੋ, ਰਸਤਾ ਆਪਣੇ ਆਪ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੌਲੀ ਹੌਲੀ ਇੱਕ ਇੱਕ ਕਦਮ ਚੱਲੋ। ਜ਼ਿੰਦਗੀ ਦੇ ਵਿੱਚ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਆਉਂਦੀ ਏ, ਬੰਦਾ 2 ਸਾਲ ਬਾਅਦ ਦੀ ਪਲੈਨਿੰਗ ਸੋਚਦਾ, 5 ਸਾਲਾਂ ਬਾਅਦ ਦੀ ਸੋਚਦਾ, 10 ਸਾਲ ਬਾਅਦ ਦੀ ਪਲੈਨਿੰਗ ਸੋਚਦਾ ਹੈ ਨਾ, ਉਹ ਕਈ ਵਾਰੀ ਭਵਿੱਖ ਧੁੰਦਲਾ ਨਜ਼ਰ ਆਉਣ ਲੱਗ ਪੈਂਦਾ। ਬਈ ਕੀ ਬਣੇਗਾ ਮੇਰਾ, ਕਿੱਦਾਂ ਬਣੇਗਾ, ਹਾਏ ਕਿੱਦਾਂ ਹੋਏਗਾ। ਇੱਥੇ ਬੋਝ ਨਾ ਆਉਣ ਦਿਓ। ਮੈਂ ਰੋਜ਼ਾਨਾ ਕੀਰਤਨ ਦੇ ਵਿੱਚ ਤੁਹਾਡੇ ਦਿਮਾਗ ਦੇ ਉੱਤੋਂ ਬੋਝ ਲਾਉਣ ਦਾ ਰੋਜ਼ ਯਤਨ ਕਰਦਾ। ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ। ਪਿਆਰਿਓ, ਦਿਮਾਗ ਦੇ ਉੱਤੇ ਕਿਸੇ ਵੀ ਗੱਲ ਦਾ ਬੋਝ ਨਾ ਆਉਣ ਦਿਓ। ਜੇ 10 ਸਾਲਾਂ ਬਾਅਦ ਦਾ ਰਸਤਾ ਧੁੰਦਲਾ ਨਜ਼ਰ ਆ ਰਿਹਾ ਹੈ ਨਾ, ਨਿਤਨੇਮ ਵਧਾ ਕੇ ਬਾਪੂ ਜੀ ਦੇ ਚਰਨ ਫੜ ਲਓ। ਬਾਪੂ ਜੀ ਕਿਰਪਾ ਕਰੋ, ਮੈਨੂੰ ਮਾਰਗ ਦਰਸ਼ਨ ਆਪ ਕਰਾਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੇਰੇ ਹੱਥੋਂ ਵੱਸੋਂ ਗੱਲਾਂ ਬਾਹਰ ਨੇ। ਆਹ ਵੇਖੋ, ਅਸੀਂ ਕਈ ਵਾਰੀ ਬੜੇ ਦਾਅਵੇ ਕਰਦੇ ਹਾਂ, ਬਹੁਤ ਦਾਅਵੇ। ਮੈਂ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰ ਸਕਦਾ, ਮੈਂ ਤੇ ਫਲਾਣੇ ਬੰਦੇ ਦੀ ਵੀ ਜੋ ਸੁਰੱਖਿਆ ਕਰ ਸਕਦਾ। ਪਿਆਰਿਓ, ਆ ਸਾਡੇ ਸਰੀਰ ਦੇ ਉੱਤੇ ਜਿਹੜੇ ਰੋਮ ਨੇ ਨਾ, ਰੋਮ, ਹੁਣ ਇਹ ਕਈ ਵਾਰੀ ਤੁਸੀਂ ਨੋਟ ਕਰਨਾ, ਇਸ਼ਨਾਨ ਕਰਦੇ ਆ ਹੈ ਜੀ। ਹੁਣ ਕਈ ਇਹੋ ਜਿਹੇ ਰੋਮ ਨੇ ਜਿਹੜੇ ਆਟੋਮੈਟਿਕ ਉਤਰ ਜਾਂਦੇ ਨੇ। ਕਦੀ ਨੋਟ ਕਰਨਾ ਤੁਸੀਂ, ਅਸੀਂ ਸਾਬਣ ਲਾ ਰਹੇ ਹਾਂ ਸਰੀਰ ਨੂੰ, ਅਸੀਂ ਅੰਮ੍ਰਿਤ ਛਕਿਆ, ਰੋਮਾਂ ਦੀ ਬੇਦਬੀ ਨਹੀਂ ਕਰਦੇ, ਪਰ ਸਹਿਜ ਸੁਭਾਅ ਕਦੀ ਤੁਸੀਂ ਵਾਸ਼ਰੂਮ ਹੋ ਕੇ ਆਓ, ਹੱਥ ਸੁੱਚੇ ਕਰਦੇ ਹੋ ਨਾ, ਜਦੋਂ 2 4 5 ਵਾਲ ਕਈ ਵਾਰੀ ਟੁੱਟ ਜਾਂਦੇ ਨੇ ਆਟੋਮੈਟਿਕ। ਉਹ ਪਿਆਰਿਆ, ਤੂੰ ਤੇ ਆਪਣੇ ਸਰੀਰ ਦੇ ਉੱਤੋਂ ਟੁੱਟਣ ਵਾਲੇ ਇੱਕ ਰੋਮ ਦੀ ਸੁਰੱਖਿਆ ਨਹੀਂ ਕਰ ਸਕਦਾ। ਤੇਰੇ ਕੰਟਰੋਲ ਦੇ ਵਿੱਚ ਤੇ ਉਹ ਵੀ ਨਹੀਂ ਹੈ ਜਿਹੜਾ ਇੱਕ ਰੋਮ ਟੁੱਟ ਰਿਹਾ ਹੈ। ਦਾਅਵੇ ਕਰਦਾ ਪਰਿਵਾਰ ਦੀ ਸੁਰੱਖਿਆ ਦੇ, ਉਹ ਦਾਅਵੇ ਕਰਦਾ ਗੁਆਂਢੀਆਂ ਦੀ ਸੁਰੱਖਿਆ ਦੇ, ਦਾਅਵੇ ਕਰਦਾ ਪੂਰੇ ਸ਼ਹਿਰ ਦੀ ਸੁਰੱਖਿਆ ਦੇ। ਹਾਂ, ਇੱਕ ਕੰਮ ਕਰ, ਜਿਹੜਾ ਸਭ ਕੁਝ ਕਰ ਸਕਦਾ ਹੈ ਨਾ, ਜਿਹੜਾ ਸਭ ਕੁਝ ਕਰ ਸਕਦਾ ਹੈ, ਉਹਦੀ ਪਨਾਹ ਲੈ ਲੈ, ਉਹਦੀ ਸ਼ਰਨ ਲੈ ਲੈ। ਹਾਂ, ਜੇ ਉਹ ਮਿਹਰ ਕਰੇ ਤੇਰੇ ਬਾਜੂਆਂ ਦੇ ਵਿੱਚ, ਤੇਰੇ ਹੱਥਾਂ ਦੇ ਵਿੱਚ, ਤੇਰੀ ਬਾਡੀ ਦੇ ਵਿੱਚ, ਤੇਰੇ ਸਰੀਰ ਦੇ ਵਿੱਚ ਉਹ ਇੰਨੀ ਤਾਕਤ ਭਰ ਸਕਦਾ ਹੈ ਕਿ ਤੂੰ ਸਭ ਕੁਝ ਕਰਨ ਜੋਗਾ ਬਣ ਜਾਏਗਾ। ਪਰ ਆਪਣੇ ਬਲ ਦੇ ਨਾਲ ਤੂੰ ਕੁਝ ਨਹੀਂ ਕਰ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਦੋਂ ਕੋਈ ਰਸਤਾ ਦਿਖਾਈ ਨਾ ਦੇਵੇ, ਨਿਤਨੇਮ ਵਧਾ ਕੇ ਕਿਹਾ ਕਰੋ, ਪਿਤਾ ਜੀ ਕਿਰਪਾ ਕਰੋ, ਹਰ ਗੱਲ ਤੋਂ ਮੈਂ ਅਸਮਰਥ ਹੋ ਰਿਹਾ, ਮੇਰੇ ਮਾਰਗ ਦਰਸ਼ਕ ਤੁਸੀਂ ਆਪ ਬਣ ਜਾਓ। ਹਾਂਜੀ, ਫਿਰ ਉਹ ਰਸਤਾ ਵਿਖਾਉਣਗੇ। ਪਿਤਾ ਜੀ ਮੇਰਾ ਜ਼ੋਰ ਤੇ ਆਪਣੇ ਆ ਛੋਟੇ ਜਿਹੇ ਰੋਮ ਦੇ ਉੱਤੇ ਨਹੀਂ ਹੈ, ਜਦੋਂ ਇਹਨੇ ਲੱਥਣਾ ਲੱਥ ਹੀ ਜਾਣਾ, ਮੈਂ ਦੁਬਾਰਾ ਇਹਨੂੰ ਲਾ ਨਹੀਂ ਸਕਦਾ। ਦਾਅਵੇ ਮੈਂ ਕਾਹਦੇ ਕਰਦਾ? ਹਾਂਜੀ, ਕਾਹਦੇ ਦਾਅਵੇ ਕਰਦਾ? ਮੈਂ ਬੜਾ ਵੱਡਾ ਬੰਦਾ ਬਣ ਗਿਆ, ਮੈਂ ਜਦੋਂ ਬਹਿਨਾ, ਮੈਂ ਜਿਹਨੂੰ ਆਵਾਜ਼ ਮਾਰਦਾ 500 1000 ਬੰਦਾ ਇਕੱਠਾ ਹੋ ਜਾਂਦਾ ਹੈ। ਮੈਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਾ ਪ੍ਰਧਾਨ ਬਣ ਗਿਆ, ਮੈਂ ਪ੍ਰਧਾਨ ਬੀਬੀ ਬਣ ਗਈ ਹਾਂ, ਮੈਂ ਫਲਾਣੇ ਗੁਰਦੁਆਰੇ ਦਾ ਪ੍ਰਧਾਨ ਬਣ ਗਿਆ, ਮੈਂ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲਾ ਬਣ ਗਿਆ, ਮੈਂ ਤੇ ਸਕੂਲ ਚਲਾਉਣਾ, ਮੈਂ ਹਸਪਤਾਲ ਚਲਾਉਣਾ। ਉਹ ਪਿਆਰਿਆ, ਤੇਰੀ ਔਕਾਤ ਹੀ ਕੀ ਹੈ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਕਿਹਾ ਕਰ ਗਰੀਬ ਨਵਾਜ਼, ਤੂੰ ਮੇਰੇ ਕੋਲੋਂ ਸੇਵਾ ਲੈ ਰਿਹਾ, ਆ ਜਿਹੜਾ ਵਾਜੇ ਤੇ ਵੀ ਬਹਾਤਾ ਹੀ ਨਾ, ਇਹ ਮੇਰਾ ਬਲ ਨਹੀਂ ਵਰਤ ਰਿਹਾ। ਹਾਂ, ਉਦਮ ਜ਼ਰੂਰ ਮੈਂ ਕੀਤਾ, ਪਰ ਬਲ ਤੇ ਤੇਰਾ ਹੀ ਕੰਮ ਕਰਨਾ ਹੈ ਨਾ। ਹਾਂਜੀ,
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੱਲ ਸਮਝੋ, ਜਦੋਂ ਜੀਵਨ ਦੇ ਵਿੱਚ ਕੋਈ ਰਸਤਾ ਨਜ਼ਰ ਨਾ ਆਵੇ, ਦੂਰ ਦੀ ਕੋਈ ਸੂਝ-ਬੂਝ ਰਵੇ ਹੀ ਨਾ, ਉਦੋਂ ਫਿਰ ਥੋੜੇ ਥੋੜੇ ਕਦਮ ਪੱਟਣੇ ਸ਼ੁਰੂ ਕਰ ਦਿਓ। ਨਿਤਨੇਮ ਵਧਾਓ, ਥੋੜਾ ਥੋੜਾ ਨੇਮ ਵਧਾ ਕੇ, ਸਿਮਰਨ ਦਾ ਪਹਿਰਾ ਥੋੜਾ ਥੋੜਾ ਵਧਾ ਕੇ ਬਾਪੂ ਨੂੰ ਕਹੋ, ਬਾਪੂ ਜੀ ਮੇਰੇ ਮਾਰਗ ਦਰਸ਼ਕ ਆਪ ਬਣ ਜਾਓ। ਤੇ ਜਦੋਂ ਉਹ ਮਾਰਗ ਦਰਸ਼ਕ ਬਣ ਜਾਣਗੇ ਨਾ, ਕਦੀ ਵੀ ਤੈਨੂੰ ਕਿਸੇ ਟੋਏ ਵਿੱਚ ਡਿੱਗਣ ਨਹੀਂ ਦੇਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਆ। ਜ਼ਿੰਦਗੀ ਦੇ ਵਿੱਚ ਚੱਲਦੇ ਆ, ਕਈ ਵਾਰੀ ਸਾਡੇ ਉੱਤੇ ਇਮਤਿਹਾਨ ਪੈ ਜਾਂਦੇ ਨੇ। ਉਦਾਂ ਤੇ ਬਾਬਾ ਆਨੰਦ ਸਿੰਘ ਸਾਹਿਬ ਦੇ ਬਚਨ ਨੇ, ਕਦੀ ਵੀ ਦਾਤਿਆ ਸਾਡੀ ਪ੍ਰੀਖਿਆ ਨਾ ਲਵੀਂ, ਇਮਤਿਹਾਨ ਨਾ ਲਵੀਂ। ਇਮਤਿਹਾਨ ਉਹਦਾ ਲੈ ਜਿਹੜਾ ਕੋਈ ਪੜ੍ਹਿਆ ਲਿਖਿਆ ਹੋਵੇ। ਅਸੀਂ ਤੇ ਪਹਿਲਾਂ ਹੀ ਫੇਲ ਬੈਠੇ ਆ, ਪਰ ਜੀਵਨ ਵਿੱਚ ਚੱਲਦੇ ਆ ਪ੍ਰੀਖਿਆਵਾਂ ਆ ਹੀ ਜਾਂਦੀਆਂ ਨੇ। ਔਰ ਸੱਚਾਈ ਹੈ, ਜਦ ਤੱਕ ਪ੍ਰੀਖਿਆ ਨਾ ਹੋਵੇ ਅਗਲੀ ਕਲਾਸ ਵੀ ਨਹੀਂ ਚੜ ਸਕਦੇ ਆਪਾਂ। ਉਦਾਂ ਫੇਲ ਆ, ਹਰ ਵੇਲੇ ਫੇਲ ਆ, ਹਰ ਵੇਲੇ। ਪਰ ਜਿਹੜੀ ਮੈਂ ਗੱਲ ਕਰਨ ਲੱਗਾ, ਸੁਣਿਓ ਧਿਆਨ ਨਾਲ। ਜ਼ਿੰਦਗੀ ਵਿੱਚ ਚੱਲਦੇ ਆ, ਪਰਮੇਸ਼ਰ ਸਾਈਂ ਜਦੋਂ ਬੰਦੇ ਦੀ ਪ੍ਰੀਖਿਆ ਲੈਂਦੇ ਨੇ ਨਾ, ਤੇ ਬੰਦੇ ਦੇ ਅੰਦਰ ਤਾਕਤ ਵੀ ਵਧਾ ਦਿੰਦੇ ਨੇ, ਉਸ ਬੰਦੇ ਨੂੰ ਬੁੱਧੀਮਾਨ ਵੀ ਵੱਧ ਬਣਾ ਦਿੰਦੇ ਨੇ। ਔਰ ਪਿਆਰਿਓ, ਅਸਲੀਅਤ ਦੇ ਵਿੱਚ ਉਸ ਬੰਦੇ ਦੇ ਅੰਦਰ ਆਪਣੀ ਤਾਕਤ ਭੇਜਣ ਲੱਗ ਪੈਂਦੇ ਨੇ, ਉਹਨੂੰ ਤਾਕਤਵਰ ਬਣਾਉਂਦੇ ਨੇ, ਸਰੀਰਕ ਪੱਖ ਤੋਂ ਵੀ, ਦਿਮਾਗੀ ਪੱਖ ਤੋਂ ਵੀ, ਹਰ ਪੱਖ ਤੋਂ। ਕਹਿੰਦੇ ਇਮਤਿਹਾਨ ਮੈਂ ਤੇਰਾ ਲੈ ਰਿਹਾ, ਪਰ ਇੱਕ ਗੱਲ ਦਾ ਧਿਆਨ ਰੱਖੀ, ਇਸ ਇਮਤਿਹਾਨ ਦੇ ਵਿੱਚ ਮੈਂ ਤੈਨੂੰ ਕਮਜ਼ੋਰ ਨਹੀਂ ਪੈਣ ਦੇਣਾ। ਇਮਤਿਹਾਨ ਤੇ ਲਵਾਂਗਾ, ਤੇ ਇੱਕ ਗੱਲ ਦਾ ਧਿਆਨ ਰੱਖ, ਇਮਤਿਹਾਨ ਲੈਣ ਵਕਤ ਮੈਂ ਤੇਰੇ ਨਾਲ ਹੀ ਖੜਾ ਵੀ ਹੋਵਾਂਗਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਮਤਿਹਾਨ ਵੀ ਲਵਾਂਗਾ, ਪਰ ਉਸ ਇਮਤਿਹਾਨ ਵਿੱਚ ਤੂੰ ਅੱਗੇ ਕਿਵੇਂ ਨਿਕਲਣਾ ਹੈ ਨਾ, ਤੇਰੀ ਬੁੱਧੀ ਵਿੱਚ ਮੈਂ ਵਰਤਣ ਲੱਗ ਪਾਂਗਾ। ਤੈਨੂੰ ਆਪਣੀ ਮੈਂ ਤਾਕਤ ਦੇਣੀ ਸ਼ੁਰੂ ਕਰ ਦਾਂਗਾ। ਬੱਚਿਆ ਕੋਈ ਨਹੀਂ, ਇਮਤਿਹਾਨ ਆ ਹੀ ਜਾਂਦੇ, ਕਈ ਵਾਰੀ ਆਪਣੇ ਹੀ ਲੱਤ ਮਾਰ ਦਿੰਦੇ, ਆਪਣੇ ਹੀ। ਜਿੰਨਾ ਧੜਿਆਂ ਦੇ ਉੱਤੇ ਬੰਦਾ ਬੜੇ ਮਾਣ ਕਰਦਾ ਨਾ, ਮੈਂ ਆਵਾਜ਼ ਮਾਰਦਾ 100 ਬੰਦਾ ਇਕੱਠਾ ਹੋ ਜਾਂਦਾ, 100 ਹੀ ਲੱਤ ਮਾਰ ਕੇ ਭੱਜ ਜਾਂਦੇ ਨੇ। ਹੋ ਜਾਂਦਾ ਇਦਾਂ, ਸਿਚੁਏਸ਼ਨ ਇਹੋ ਜਿਹੀ ਬਣ ਜਾਂਦੀ ਏ। ਬਾਕੀ ਦੀਆਂ ਗੱਲਾਂ ਤੁਸੀਂ ਛੱਡੋ, ਕਈ ਵਾਰੀ ਆਪਣੇ ਜੰਮੇ ਹੋਏ ਸਾਥ ਛੱਡ ਦਿੰਦੇ ਨੇ। ਜਰਾ ਜਿੰਨਾ ਪਿਓ ਦੇ ਉੱਤੇ ਔਖਾ ਵੇਲਾ ਆਇਆ, ਪੁੱਤਰਾਂ ਨੇ ਮੂੰਹ ਮੋੜ ਲਿਆ, ਤੇਰਾ ਸਾਡਾ ਨਾਤਾ ਨਹੀਂ, ਅਸੀਂ ਤੇਰਾ ਇਲਾਜ ਨਹੀਂ ਕਰਾ ਸਕਦੇ। ਮਾਂ ਦੇ ਉੱਤੇ ਔਖਾ ਵੇਲਾ ਬਣਿਆ, ਪੁੱਤਰਾਂ ਨੇ ਸਾਥ ਛੱਡ ਦਿੱਤਾ, ਘਰੋਂ ਕੱਢ ਦਿੱਤਾ। ਅੱਛਾ ਮਾਂ, ਤੂੰ ਭਾਵੇਂ ਦਰ ਦੀਆਂ ਠੋਕਰਾਂ ਖਾ, ਤੇਰਾ ਇਲਾਜ ਆਪਾਂ ਕੋਲੋਂ ਨਹੀਂ ਹੋਣਾ। ਆ ਗਿਆ ਨਾ ਇਮਤਿਹਾਨ ਦਾ ਵੇਲਾ। ਤੇ ਹੁਣ ਉਹ ਮਾਂ, ਉਹ ਬਾਪ ਬਸ ਬਾਪੂ ਦੇ ਚਰਨ ਫੜ ਲਵੇ, ਤੇ ਫਿਰ ਉਹ ਬਾਪੂ ਪ੍ਰੀਖਿਆ ਤੇ ਭਾਵੇਂ ਲੈ ਰਿਹਾ, ਪਰ ਇਹੋ ਜੀ ਤਾਕਤ ਦੇ ਦੇਵੇਗਾ ਕਿ ਵੱਡੀਆਂ ਵੱਡੀਆਂ ਪ੍ਰੀਖਿਆਵਾਂ ਵੀ ਉਸ ਬੰਦੇ ਨੂੰ ਡੁਲਾ ਨਹੀਂ ਸਕਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਤੇ ਥੋੜੇ ਸ਼ਰੀਰਾਂ ਦੀ ਗੱਲ ਕੀਤੀ ਹੈ ਨਾ, ਮੈਂ ਕਿਹਾ ਜੇ ਇਹੋ ਜਿਹਾ ਪਰਚਾ ਵੀ ਪੈ ਜਾਏ ਨਾ, ਪੂਰੀ ਦੁਨੀਆ ਵੀ ਤੇਰੇ ਉਲਟ ਹੋ ਜਾਏ, ਉਹ ਪਰਵਾਹ ਨਾ ਕਰੀ। ਪੂਰੀ ਦੁਨੀਆ ਵੀ ਉਲਟ ਹੋ ਜਾਏ, ਕੋਈ ਟੈਨਸ਼ਨ ਨਹੀਂ। ਬਸ ਇੱਕ ਗੱਲ ਧਿਆਨ ਵਿੱਚ ਰੱਖੀ, ਉਹ ਦੁਨੀਆ ਨੂੰ ਬਣਾਉਣ ਵਾਲਾ ਉਲਟ ਨਾ ਹੋ ਜਾਏ। ਹਾਂਜੀ, ਗੁਰੂ ਰਾਮਦਾਸ ਬਸ ਉਹ ਤੇਰੇ ਵੱਲ ਰਵੇ, ਬਾਬਾ ਖੰਡੇ ਵਾਲਾ ਤੇਰੇ ਵੱਲ ਰਵੇ, ਪਰ ਚਿੰਤਾ ਹੈ ਹੀ ਕੋਈ ਨਹੀਂ। ਹਾਂਜੀ, ਪ੍ਰੀਖਿਆ ਆਈ, ਪਰ ਉਸ ਪ੍ਰੀਖਿਆ ਨੇ ਮੇਰੀ ਨੇੜਤਾ ਬਣਾ ਦਿੱਤੀ, ਉਸ ਪ੍ਰੀਖਿਆ ਨੇ ਮੈਨੂੰ ਬੁੱਧੀਮਾਨ ਬਣਾ ਦਿੱਤਾ, ਉਸ ਪ੍ਰੀਖਿਆ ਨੇ ਮੈਨੂੰ ਤਾਕਤਵਰ ਬਣਾ ਦਿੱਤਾ, ਉਸ ਪ੍ਰੀਖਿਆ ਨੇ ਆਪਣਿਆਂ ਵਿੱਚ ਛੁਪੇ ਹੋਏ ਪਰਾਏ ਤੇ ਪਰਾਇਆਂ ਵਿੱਚ ਛੁਪੇ ਹੋਏ ਆਪਣੇ ਵੀ ਵਿਖਾ ਦਿੱਤੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੱਜ ਕੇ ਬੋਲੋ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਹੈ। ਕਈ ਤੁਸੀਂ ਵੇਖੋ ਬੰਦੇ ਨਾ ਸਿੱਧੀ ਗੱਲ ਕਰਦੇ ਨੇ, ਸੱਚੀ ਗੱਲ, ਉਹਨਾਂ ਨੂੰ ਵਲ ਛਲ ਨਹੀਂ ਆਉਂਦੇ। ਕਈਆਂ ਨੂੰ ਉਹ ਬੰਦਿਆਂ ਦਾ ਸੁਭਾਅ ਥੋੜੇ ਸਮੇਂ ਲਈ ਚੰਗਾ ਨਹੀਂ ਲੱਗਦਾ, ਪਰ ਬਾਅਦ ਵਿੱਚ ਸੋਚਦੇ ਨਹੀਂ ਯਾਰ ਬੰਦਾ ਠੀਕ ਹੈ, ਗੱਲ ਸਿੱਧੀ ਕਰਦਾ ਪਰ ਕਰਦਾ ਸਹੀ ਹੈ, ਇਹਦੀ ਗੱਲ ਵਿੱਚ ਵੱਲ ਫਰੇਬ ਨਹੀਂ ਕੋਈ, ਇਹਨੂੰ ਘੁਮਾ ਕੇ ਗੱਲਾਂ ਨਹੀਂ ਕਰਨੀਆਂ ਆਉਂਦੀਆਂ, ਸਿੱਧੀਆਂ ਕਰਦਾ। ਪਰ ਇਹਦੀਆਂ ਸਿੱਧੀਆਂ ਗੱਲਾਂ ਵਿੱਚ ਵੀ ਗੁਰੂ ਸਾਹਿਬ ਵਰਤਦੇ ਨੇ। ਕਿਉਂ? ਕਿਉਂਕਿ ਇਹਦੇ ਅੰਦਰ ਖੋਟ ਨਹੀਂ। ਸੱਚ ਕਹਿ ਦੇਣ ਦੇ ਨਾਲ ਬੜੀ ਵੱਡੀ ਕਿਰਪਾ ਵਰਤਦੀ ਏ।
ਸੱਚ ਕਹਿ ਦੇਣ ਦੇ ਨਾਲ ਮਨ ਹਲਕਾ ਹੋ ਜਾਂਦਾ ਹੈ। ਸੱਚੀ ਗੱਲ ਕਰਦਿਆ ਕਰੋ, ਜਿਹੋ ਜੀ ਮਰਜ਼ੀ ਲੱਗੇ ਅਗਲੇ ਨੂੰ, ਅਗਲਾ ਜਾਣੇ ਉਹ ਨਹੀਂ ਝਾਲ ਝੱਲ ਸਕਿਆ, ਮੈਂ ਤੇ ਫ੍ਰੀ ਹੋ ਗਿਆ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੱਚ ਕਹਿ ਦੇਣ ਦੇ ਨਾਲ ਮਨ ਹਲਕਾ ਹੋ ਜਾਂਦਾ ਹੈ। ਤੇ ਸੱਚੀ ਗੱਲ ਏ, ਜਿਹੜਾ ਝੂਠਾ ਬੰਦਾ ਹੈ ਨਾ, ਉਹਨੂੰ ਆਉਣ ਵਾਲੇ ਕੱਲ ਦਾ ਡਰ ਹੀ ਸਤਾਉਂਦਾ ਰਹਿੰਦਾ। ਫਲਾਣੇ ਬੰਦੇ ਨੂੰ ਮੈਂ ਆਹ ਬਹਾਨਾ ਲਾਇਆ ਸੀ, ਝੂਠ ਬੋਲਿਆ ਸੀ, ਓਹੋ ਹੋ 2 ਮਹੀਨਿਆਂ ਬਾਅਦ ਜੇ ਮਿਲ ਗਿਆ ਤਾਂ ਵੀ ਇਹ ਗੱਲ ਮੈਨੂੰ ਯਾਦ ਰੱਖਣੀ ਪੈਣੀ ਹੈ ਕਿ ਮੈਂ ਫਲਾਣੇ ਵੇਲੇ ਤਾਂ ਕਰਕੇ ਨਹੀਂ ਤੇਰੇ ਕੋਲ ਪਹੁੰਚ ਸਕਿਆ। ਝੂਠੀ ਗੱਲ ਸੀ ਨਾ, ਤਾਂ ਯਾਦ ਰੱਖਣੀ। ਸੱਚ ਨੂੰ ਯਾਦ ਕਰਨ ਦੀ ਕੀ ਲੋੜ? 10 ਸਾਲਾਂ ਬਾਅਦ ਵੀ ਪੁੱਛੋ, ਉਹਨੇ ਸਿੱਧਾ ਕਹਿਣਾ ਮੈਂ ਤੇ ਆਹ ਕੰਮ ਕੀਤਾ ਸੀ ਭਾਈ। ਹਾਂਜੀ, ਆ ਮੇਰੀ ਬੇਨਤੀ, ਐਵੇਂ ਦੋਗਲੀ ਜ਼ਿੰਦਗੀ ਨਾ ਜੀਆ ਕਰੋ ਜੀ। ਦੋਗਲੀ ਜ਼ਿੰਦਗੀ ਨਹੀਂ। ਗੱਲ ਗੱਲ ਦੇ ਉੱਤੇ ਝੂਠ, ਗੱਲ ਗੱਲ ਦੇ ਉੱਤੇ ਦੂਜਿਆਂ ਨਾਲ ਫਰੇਬ। ਅਸਲੀਅਤ ਦੇ ਵਿੱਚ ਜਿਹੜਾ ਗੱਲ ਗੱਲ ਦੇ ਉੱਤੇ ਝੂਠ ਬੋਲਦਾ ਹੈ, ਗੱਲ ਗੱਲ ਦੇ ਉੱਤੇ ਦੂਜਿਆਂ ਨਾਲ ਫਰੇਬ ਕਰਦਾ ਹੈ ਨਾ, ਉਹ ਦੂਜਿਆਂ ਨਾਲ ਨਹੀਂ ਕਰਦਾ, ਆਪਣੇ ਪੁੰਨਾਂ ਦੇ ਨਾਲ ਫਰੇਬ ਕਰ ਰਿਹਾ ਹੁੰਦਾ ਹੈ, ਆਪਣੇ ਪੁੰਨਾਂ ਦੇ ਨਾਲ। ਜੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਸੱਚ ਕਹਿ ਦੇਣ ਦੀ ਹਿੰਮਤ ਰੱਖੋ। ਇਹਦੇ ਨਾਲ ਮਨ ਵੀ ਹਲਕਾ ਰਹਿੰਦਾ ਤੇ ਸੱਚ ਨੂੰ ਯਾਦ ਰੱਖਣ ਦੀ ਕੋਈ ਲੋੜ ਨਹੀਂ ਰਹਿੰਦੀ। ਝੂਠ ਤੋਂ ਬੰਦਾ ਡਰਦਾ ਤੇ ਯਾਦ ਰੱਖਣਾ ਪੈਂਦਾ। ਯਾਦ ਸੱਚ ਕਹਿਣ ਦੀ ਹਿੰਮਤ ਰੱਖਿਆ ਕਰੋ। ਤੇ ਸੱਚੀ ਗੱਲ ਏ, ਸੱਚ ਕਹਿਣ ਦੀ ਹਿੰਮਤ ਤੇ ਰੱਖਦਾ ਉਹ ਹੀ ਹੈ ਜਿਹੜਾ ਸੱਚੇ ਨਾਲ ਜੁੜਿਆ ਹੁੰਦਾ ਹੈ ਜੀ। ਜਿਹੜਾ ਸੱਚੇ ਨਾਲ ਜੁੜਿਆ ਉਹ ਸੱਚ ਕਹਿਣ ਦੀ ਹਿੰਮਤ ਰੱਖਦਾ, ਦੂਜਾ ਨਹੀਂ ਰੱਖਦਾ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਕਈ ਵਾਰੀ ਨਾ ਸਾਡੇ ਕੋਲੋਂ ਜ਼ਿੰਦਗੀ ਦੇ ਵਿੱਚ ਚੱਲਦਿਆਂ ਬੜੀਆਂ ਗਲਤੀਆਂ ਹੁੰਦੀਆਂ ਨੇ। ਬੰਦਾ ਆਪਣੀਆਂ ਗਲਤੀਆਂ ਤੋਂ ਕਈ ਵਾਰੀ ਸਿੱਖਦਾ। ਪਰ ਮੇਰੀ ਇੱਕ ਬੇਨਤੀ ਹੈ, ਇਹ ਮੇਰੀ ਇੱਕ ਨਿੱਜੀ ਰਾਏ, ਇਹਨੂੰ ਮੰਨੋ ਨਾ ਮੰਨੋ ਤੁਹਾਡੇ ਉੱਪਰ ਨਿਰਭਰ ਕਰਦੀ ਗੱਲ। ਸਿਰਫ ਆਪਣੀਆਂ ਹੀ ਨਹੀਂ, ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੋ, ਕਿਉਂਕਿ ਸਾਡਾ ਲਕਸ਼ ਬੜਾ ਵੱਡਾ ਹੈ ਤੇ ਸਮਾਂ ਸਭ ਦੇ ਕੋਲ ਥੋੜਾ ਬੜਾ ਹੈ। ਆਖੋ ਵਾਹਿਗੁਰੂ ਜੀ। ਇਹ ਨਹੀਂ ਕਿ ਮੈਂ ਗਲਤੀ ਕਰਾਂਗਾ ਤਾਂ ਹੀ ਸਿੱਖਣਾ ਹੈ। ਜੇ ਇਹਨੇ ਕੋਈ ਗਲਤੀ ਕੀਤੀ ਹੈ ਨਾ, ਇਹਦੀ ਗਲਤੀ ਤੋਂ ਮੈਂ ਸਿੱਖਾਂ। ਮੈਂ ਕੋਈ ਗਲਤੀ ਕੀਤੀ, ਮੇਰੀ ਗਲਤੀ ਤੋਂ ਇਹ ਸਿੱਖੇ। ਇਹਨੇ ਕੋਈ ਗਲਤੀ ਕੀਤੀ, ਇਹਦੀ ਗਲਤੀ ਤੋਂ ਤੁਸੀਂ ਸਿੱਖੋ। ਤੁਸੀਂ ਕੋਈ ਗਲਤੀ ਕੀਤੀ, ਤੁਹਾਡੀ ਗਲਤੀ ਤੋਂ ਆਹ ਸਿੱਖੇ। ਇਹ ਨਹੀਂ ਕਿ ਅਸੀਂ ਆਪਣੀਆਂ ਗਲਤੀਆਂ ਦੀ ਉਡੀਕ ਕਰਨੀ ਹੈ ਤਾਂ ਹੀ ਅੱਗੇ ਵੱਧ ਸਕਦੇ ਹਾਂ। ਅੱਗੇ ਵਧਣ ਦੇ ਲਈ ਪਿਆਰਿਓ, ਸਿਰਫ ਆਪਣੀਆਂ ਹੀ ਨਹੀਂ, ਦੂਜਿਆਂ ਦੀਆਂ ਗਲਤੀਆਂ ਤੋਂ ਵੀ ਸਿੱਖੋ, ਕਿਉਂਕਿ ਸਾਡੇ ਲਕਸ਼ ਬੜੇ ਵੱਡੇ ਨੇ, ਨਿਸ਼ਾਨੇ ਬੜੇ ਵੱਡੇ ਨੇ ਤੇ ਸਮਾਂ ਸਭ ਦੇ ਕੋਲ ਬਹੁਤ ਘੱਟ ਹੈ, ਬਹੁਤ ਘੱਟ। ਲਕਸ਼ ਵੱਡੇ ਨੇ, ਮੇਰੇ ਵੀ ਲਕਸ਼ ਬੜੇ ਵੱਡੇ, ਸਭ ਨੂੰ ਪਤਾ ਹੈ। ਜਿਹੜੇ ਰੋਜ਼ਾਨਾ ਤੁਸੀਂ ਸੁਣਦੇ ਹੋ 3 ਤੋਂ 4 ਦੁਪਹਿਰੀ ਤੇ ਰਾਤੀ 10 ਤੋਂ 11, ਸਭ ਨੂੰ ਪਤਾ ਹੈ। ਮੈਂ ਵੀ ਨਿਸ਼ਾਨਾ ਰੱਖਿਆ 113 ਯੂਨਿਟ ਘੱਟ ਤੋਂ ਘੱਟ ਖੁੱਲਣ, ਨਿਸ਼ਾਨਾ ਰੱਖ ਕੇ ਚੱਲੇ ਆ ਨਾ। ਲਕਸ਼ ਵੱਡਾ। ਮੈਨੂੰ ਕਹਿੰਦੇ ਜੀ ਇੱਕ ਯੂਨਿਟ ਨੂੰ ਸਾਲ ਲੱਗੇ ਤੇ 113 ਯੂਨਿਟਾਂ ਨੂੰ ਤੇ 1 ਸਾਲ ਲੱਗ ਜਾ 113 ਸਾਲ ਲੱਗ ਜਾਣੇ। ਮੈਂ ਕਿਹਾ ਭੋਲਿਆ, 1 ਯੂਨਿਟ ਨੂੰ ਸਾਲ ਲੱਗੇ, ਇੱਕ ਨੂੰ ਲੱਗਣ 113 ਸਾਲ। ਇਹ ਤੇ ਉਹ ਗੱਲਾਂ ਕਰਨ ਜਿਨ੍ਹਾਂ ਦਾ ਬਾਪੂ ਛੋਟਾ ਹੈ। ਮੈਂ ਕਿਹਾ ਸਾਡਾ ਬਾਪੂ ਦੀਪ ਸਿੰਘ ਵੱਡਾ ਹੈ ਨਾ, 1 ਸਾਲ 'ਚ 113 ਖੁਲਵਾ ਸਕਦਾ ਹੈ। ਮੈਂ ਜੀ ਇਹ ਮੈਂ ਵੀ ਲਕਸ਼ ਰੱਖ ਕੇ ਤੁਰਿਆ ਆਪਣੇ ਜੀਵਨ ਦੇ ਵਿੱਚ। ਜੋ ਅੰਮ੍ਰਿਤਸਰ ਸੇਵਾਵਾਂ ਦਾ ਕੁੰਭ ਚੱਲ ਰਿਹਾ, ਮੇਰਾ ਮਨ ਨੇ ਪੂਰੇ ਵਰਲਡ ਤੱਕ ਇਹ ਮੈਸੇਜ ਪਹੁੰਚੇ ਔਰ ਪਹੁੰਚ ਰਿਹਾ। ਬਾਪੂ ਜੀ ਕਿਰਪਾ ਕਰ ਰਹੇ ਨੇ। 3 ਯੂਨਿਟ ਬਾਪੂ ਜੀ ਨੇ ਬਖਸ਼ ਦਿੱਤੇ, ਸਭ ਨੂੰ ਪਤਾ ਹੈ। ਰਾਮ ਤੀਰਥ ਰੋਡ 1 ਨੰਬਰ ਯੂਨਿਟ, ਫਿਰ 15,500 ਗੱਜ ਜਗ੍ਹਾ 2 ਨੰਬਰ ਯੂਨਿਟ, 3 ਬਟਾਲਾ ਰੋਡ ਤੇ 4 ਨੰਬਰ ਯੂਨਿਟ ਵੀ ਨਾ ਸਾਨੂੰ ਅੰਮ੍ਰਿਤਸਰ ਜਿਹੜੀ ਨਹਿਰ ਹੈ ਨਾ, ਨਹਿਰ ਦੇ ਉੱਤੇ ਜਗ੍ਹਾ ਮਿਲ ਰਹੀ। 2 ਦਿਨਾਂ ਤੱਕ ਉਹਦਾ ਵੀ ਬਿਆਨਾ ਹੋ ਜਾਣਾ। 4 ਨੰਬਰ ਯੂਨਿਟ ਉੱਥੇ ਸ਼ੁਰੂ ਹੋਏਗਾ ਗੁਰੂ ਜੀ ਦੀ ਮਿਹਰ ਨਾਲ। ਤੇ ਬਸ ਇਦਾਂ ਲੱਗੇ ਆ ਜਿਵੇਂ ਜਿਵੇਂ ਬਾਪੂ ਲਾਈ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲਕਸ਼ ਵੱਡੇ ਨੇ ਸਾਰਿਆਂ ਦੇ, ਪਰ ਸਮਾਂ ਸਭ ਦੇ ਕੋਲ ਸੀਮਤ ਹੈ। ਇਸ ਕਰਕੇ ਆਪਣੀਆਂ ਗਲਤੀਆਂ ਦੇ ਨਾਲ ਨਾਲ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖ ਕੇ ਵੀ ਅੱਗੇ ਵਧੋ। ਆਪ ਸਵਰੋ, ਪਰਿਵਾਰ ਸਵਾਰੋ। ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੀ ਯਾਦ ਮਨਾ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ ਦੇ 392 393 ਨੰਬਰ ਅੰਗ ਦੇ ਉੱਤੇ ਦਰਜ, ਮੋਹੇ ਗਰੀਬ ਕੋ ਲੇਹੋ ਰਲਾਏ। ਮਹਾਰਾਜ ਮੈਨੂੰ ਉਹਨਾਂ ਦੇ ਚਰਨਾਂ ਨਾਲ ਰਲਾ ਜਿਹੜੇ ਤੇਰੇ ਚਰਨਾਂ ਨਾਲ ਜੁੜੇ ਹੋਏ ਨੇ, ਉਹਨਾਂ ਦੀ ਸੰਗਤ ਦੇ ਜਿਹੜੇ ਤੇਰੇ ਨਾਲ ਅਭੇਦ ਨੇ। ਬੜੀ ਵੱਡੀ ਦਾਤ ਜੇ, ਇਹ ਮੇਰੀ ਬੇਨਤੀ, ਅੰਦਰੋਂ ਤਰਲਾ ਪਾਇਓ, ਪਤਾ ਨਹੀਂ ਕਿਹਦੇ ਸਦਕਾ ਸਾਡੀ ਸਭ ਦੀ ਝੋਲੀ ਭਰਜੇ। ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਤੇ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿ ਸਭ ਨੇ ਵਿਰਾਜਮਾਨ ਰਹਿਣਾ। ਕਈ ਪ੍ਰੇਮੀ ਨਵੇਂ ਆਏ ਹੁੰਦੇ ਨੇ, ਉਹਨਾਂ ਦੇ ਚਰਨਾਂ 'ਚ ਮੈਂ ਸਿਨਮਰ ਬੇਨਤੀ ਕਰਾਂਗਾ, ਇੱਕ ਵੀ ਪ੍ਰੇਮੀ ਹਿਲਜੁਲ ਨਾ ਕਰਿਓ। ਵਾਰ-ਵਾਰ ਇਹ ਮੌਕੇ ਮਿਲਣੇ ਨਹੀਂ। ਮੈਂ ਜਿੱਥੇ ਜਾਣਾ ਤਕਰੀਬਨ ਇਹ ਮਿਸਾਲ ਦੇਣਾ, ਇੱਕ 250-300 ਦੀ ਟਿਕਟ ਲਈ ਹੋਵੇ ਨਾ ਫਿਲਮ ਦੀ, ਬੰਦਾ 15-20 ਮਿੰਟ ਪਹਿਲੇ ਪਹੁੰਚਦਾ। ਇੱਕ ਵੀ ਸੀਨ ਮੇਰਾ ਮਿਸ, ਇੱਕ ਵੀ ਡਾਇਲੌਗ ਮੇਰਾ ਮਿਸ ਨਾ ਹੋ ਜਾਏ। 250-300 ਦੀ ਟਿਕਟ ਲਈ ਉਹਦੀ ਫਿਕਰ ਹੁੰਦੀ ਹੈ। ਪਿਆਰਿਓ, ਇਹ ਤੇ ਕਰੋੜਾਂ ਰੁਪਈਏ ਦੇ ਕੇ ਵੀ ਦੁਬਾਰਾ ਸਮਾਂ ਹੱਥ ਨਹੀਂ ਜੇ ਆਉਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਜਦੋਂ ਅੰਮ੍ਰਿਤਸਰ ਚੁਪਹਿਰੇ ਹੁੰਦੇ ਨੇ, ਰਹਿਣ ਸਬਾਈਆਂ ਹੁੰਦੀਆਂ, ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ। ਸਾਡੇ YouTube ਚੈਨਲ ਤੇ ਜਾ ਕੇ ਵੇਖ ਲਿਓ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ, ਸਭ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ। ਮੈਂ 9 ਵਜੇ ਰਾਤੀ ਕੀਰਤਨ ਸ਼ੁਰੂ ਕਰਨਾ ਹੁੰਦਾ ਹੈ, ਸ਼ਾਮੀ 6 ਵਜੇ 2 ਤੋਂ 3 ਹਜ਼ਾਰ ਸੰਗਤ ਪਹਿਲੇ ਆ ਕੇ ਬਹਿ ਜਾਂਦੀ ਹੈ। ਗੁਰੂ ਜੀ ਦੀ ਮਿਹਰ ਨਾਲ ਕਿ ਸਾਨੂੰ ਬਾਅਦ ਚੋਂ ਜਗ੍ਹਾ ਨਹੀਂ ਮਿਲਣੀ। ਇੱਕ ਚੀਜ਼ ਅਪਲੋਡ ਹੋਈ ਹੈ YouTube ਤੇ, ਦੇਖ ਲੈਣਾ ਜਿਹੜੇ ਨਹੀਂ ਵੇਖਦੇ। ਤੇ ਇਹ ਤੇ ਸਮੇਂ ਪਤਾ ਨਹੀਂ ਕਿਵੇਂ ਮਿਲੇ ਨੇ, ਬਾਪੂ ਜੀ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਤੇ ਇੱਕ ਵੀ ਸਕਿੰਟ ਆਪਣੇ ਹੱਥੋਂ ਜਾਣ ਨਹੀਂ ਦੇਣਾ, ਪੂਰਾ ਲਾਹਾ ਲੈਣਾ। ਥੋੜੇ ਜਿਹੇ ਮਿੰਟ ਆਪਣੇ ਕੋਲ ਰਹਿ ਗਏ ਨੇ ਬਾਕੀ, ਤੇ ਆਓ ਵੱਡੀ ਦਾਤ, ਵੱਡੇ ਬਾਪੂ ਕੋਲੋਂ ਵੱਡੀ ਦਾਤ ਮੰਗੀਏ। ਬਾਪੂ ਜੀ ਸਾਡੇ ਤੇ ਕਿਰਪਾ ਕਰੋ। ਕਿਹੜੀ? ਗਰੀਬ ਕੋਲੇ ਹੋ ਰਲਾਏ, ਮੋਹੇ ਗਰੀਬ ਕੋਲੇ ਹੋ ਰਲਾਏ। ਪੜੋ, ਗਰੀਬ ਕੋਲੇ ਹੋ ਰਲਾਏ, ਮੋਹੇ ਗਰੀਬ ਕੋਲੇ ਹੋ ਰਲਾਏ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਮੇਰੇ ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਕੀ ਮੰਗਣਾ? ਗਰੀਬ ਕੋਲੇ ਹੋ ਰਲਾਏ, ਮੋਹੇ ਗਰੀਬ ਕੋਲੇ ਹੋ ਰਲਾਏ। ਗਰੀਬ ਕੋਲੇ ਹੋ ਰਲਾਏ, ਮੋਹੇ ਗਰੀਬ ਕੋਲੇ ਹੋ ਰਲਾਏ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਲਖਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਸਗਲ ਸੁਖ ਜਪ ਏਕੇ ਨਾਮ, ਸਗਲ ਸੁਖ ਜਪ ਏਕੇ ਨਾਮ, ਸਗਲ ਧਰਮ ਹਰ ਕੇ ਗੁਣ ਗਾਮ। ਹਰ ਕੇ ਗੁਣ ਗਾਮ, ਮਹਾ ਪਵਿੱਤਰ ਸਾਧਕਾ ਸੰਗ, ਮਹਾ ਪਵਿੱਤਰ ਸਾਧਕਾ ਸੰਗ, ਜਿਸ ਪੇ
गुर प्रसाद ओए आनंद पावे, गुर प्रसाद ओए आनंद पावे, जिस सिमरत मन होए परगासा, जिस सिमरत मन होए परगासा। पढ़ो ताकि गत मित कहने न जावे, गरीब को ले हो रलाए, मोहे गरीब को ले हो रलाए। गज के गरीब को ले हो गलाए, मोहे गरीब को ले हो बाबा दीप सिंह जी, बाबा दीप सारी संगत जी, बाबा दीप सिंह जी, बाबा दीप सिंह जी। वाह वाह। वरत नेम मज्जन तिस पूजा, वरत नेम मज्जन तिस पूजा, वेद पुराण तिन सिमरत सुनी जा, वेद पुराण तिन सिमरत सुनी जा, महापुनीत जाका निर्मल थान, महापुनीत जाका निर्मल थान, साध संगत जाके हर हर नाम, गरीब को ले हो रलाए, मोहे गरीब को ले हो रलाए। करो जोतड़िया, गरीब को ले हो रलाए, सारी संगत बोलो जी, गरीब को ले हो रलाए। प्रगट्यो सो जन सगले पावन, प्रगट्यो सो जन सारे बोलो सगले पावन, पतित पुनीत ताकि पगरेन, पतित पुनीत ताकि पगरेन, जाको पेटे हर हर राए, जाको पेटे हर हर राए, ताकि गत मित कथन न जाए, गरीब को ले हो रलाए, मोहे गरीब को ले हो रलाए। गज के गरीब को ले हो रलाए,
गरीब को ले और लाए। आठ पहर कर जोड़ते आवो, आठ पहर कर जोड़ते आवो, आठ पहर कर जोड़ते आवो, आठ पहर कर जोड़ते आवो। उन साधा का दर्शन पावो, उन साधा का दर्शन पावो। ਕਿਹੜੇ ਸਾਧਾਂ ਦਾ ਦਰਸ਼ਨ ਹੈ। ਮੈਂ ਅੱਠੇ ਪੈਰ ਹੱਥ ਜੋੜ ਜੋੜ ਕੇ ਮਿੰਨਤਾਂ ਕਰਦਾ, ਮੈਨੂੰ ਵੀ ਉਹਨਾਂ ਦਾ ਦਰਸ਼ਨ ਦੇ ਦਿਖਾ। ਗੁਰੂ ਰਾਮਦਾਸ ਮੈਨੂੰ ਵੀ ਉਹਨਾਂ ਦੀ ਚਰਨ ਧੂੜੀ ਦੇ, ਉਹਨਾਂ ਮਹਾਂਪੁਰਖਾਂ ਦਾ ਦੀਦਾਰ ਕਰਵਾ ਜਿਹੜੇ ਤੇਰੇ ਚਰਨਾਂ ਦੇ ਨਾਲ ਜੁੜੇ ਹੋਏ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਕਿਹੜੇ ਸਾਧ ਨੇ, ਹਾਏ ਹਾਏ ਕਰਿਓ ਕਿਰਪਾ ਮੇਰੇ ਤੋਂ ਵੱਧ ਵੀਰ, ਫਿਰ ਸਾਰੀ ਸੰਗਤ ਗੱਜ ਕੇ जी उन साधा का दर्शन पावो, उन साधा का दर्शन पावो। संगत बोले उन साध वाह वाह दर्शन केड़े साध। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप संगत सिंह बोले जी। तन तन वाह बड़ी ताकत इस नाम से सब नूं पता है। मैं उधर नहीं जाना ते मेरी बेनती बापू दा नाम एक एक चों पंजां पंजां दी आवाज आवे गज के। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप संगत सिंह बोले जी। तन तन वाह वाह जी। उन साधा का दर्शन पावो, उन साधा का दर्शन पावो। मोहे गरीब को ले हो रलाए, मोहे गरीब को ले हो रलाए। नानक आए पाए शरणाए, गरीब को ले हो रलाए। मोहे गरीब को ले हो रलाए, गरीब को ले हो रलाए। मोहे गरीब को ले हो रलाए। करो अरदास। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। तन तन बाबा दीप सिंह जी, तन तन बाबा दीप सिंह जी, तन तन बाबा दीप सिंह जी, तन तन बाबा दीप सिंह जी। जिनके चोले रतड़े प्यारे कंत तिना के पास। करो अरदास। तूड़ तिना की जे मिले जी, कहो नानक की अरदास। तन तन बाबा दीप सिंह जी, तन तन बाबा दीप सिंह जी, तन तन बाबा दीप सिंह
गरीब को ले हो रलाए, गरीब को ले हो रलाए, मोहे गरीब को ले हो रलाए। बोले सो निहाल सत श्री अकाल। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਨਿਸ਼ਾਨਾ ਸਾਹਮਣੇ ਰੱਖ ਕੇ ਤੀਰ ਚਲਾਇਓ। ਅਰਦਾਸ ਪਤਾ ਕੀ ਕਰ ਰਹੇ ਆਪਾਂ? ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਨਾ ਪਿਆਰਿਓ। ਮਹਾਰਾਜ ਮੈਂ ਅੱਠੇ ਪੈਰ ਦੋਵੇਂ ਹੱਥ ਜੋੜ ਜੋੜ ਕੇ ਤੇਰੇ ਚਰਨਾਂ ਦਾ ਧਿਆਨ ਧਰ ਧਰ ਕੇ ਤੇਰੇ ਸੋਹਣੇ ਚਰਨਾਂ 'ਚ ਇੱਕ ਬੇਨਤੀ ਕਰਦਾ, ਮੈਨੂੰ ਉਹਨਾਂ ਸਾਧੂਆਂ ਦਾ ਦੀਦਾਰ ਕਰਵਾ। ਅੱਗੋਂ ਮਹਾਰਾਜ ਕਹਿੰਦੇ ਕਿੰਨਾ ਸਾਧੂਆਂ ਦਾ? ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਮੈਨੂੰ ਰਲਾ। ਉਹ ਕਿਹਨਾਂ ਦੀ ਸੰਗਤ ਵਿੱਚ? ਮਹਾਰਾਜ ਮੈਨੂੰ ਉਹਨਾਂ ਦੀ ਸੰਗਤ ਵਿੱਚ ਰਲਾ ਜਿਹੜੇ ਤੇਰੇ ਚਰਨਾਂ ਦੇ ਨਾਲ ਰਲੇ ਹੋਏ ਨੇ, ਜਿਹੜੇ ਤੇਰੀ ਸ਼ਰਨ ਵਿੱਚ ਪਏ ਹੋਏ ਨੇ। ਮੈਨੂੰ ਉਹਨਾਂ ਦਾ ਸੰਗ ਦੇ ਦੇ। ਹਾਏ ਹਾਏ ਹਾਏ, ਬੜੀ ਇਹ ਵੱਡੀ ਅਰਦਾਸ ਹੈ, ਬੜੀ ਵੱਡੀ। ਐਵੇਂ ਨਹੀਂ ਅਰਦਾਸ ਤੋਂ ਬਾਅਦ ਅਸੀਂ ਰੋਜ਼ ਕਹਿੰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਇਹਦੇ 'ਚ ਬੜੀ ਵੱਡੀ ਗਹਿਰਾਈ ਹੈ। ਗਹਿਰਾਈ ਸੁਣਿਓ, 10-12 ਮਿੰਟ ਬਸ ਮੈਂ ਹੋਰ ਲੈਣੇ ਨੇ। ਇੱਕ ਵਾਰੀ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿੱਦਾਂ ਤੁਹਾਡੀ ਗਿਣਤੀ ਹੈ ਨਾ, ਜ਼ੋਰ ਲਾ ਦਿਓ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਸੁਣਿਓ, ਮਹਾਂਪੁਰਖਾਂ ਦੀ ਸੰਗਤ, ਕਮਾਈ ਵਾਲਿਆਂ ਦੀ ਸੰਗਤ ਜ਼ਿੰਦਗੀ ਦੇ ਵਿੱਚ ਬਹੁਤ ਲਾਜ਼ਮੀ ਹੈ। ਕਮਾਈ ਵਾਲਾ ਉਹ ਜਿਹੜਾ ਗੁਰੂ ਨਾਲ ਜੋੜੇ, ਕਮਾਈ ਵਾਲਾ ਉਹ ਜਿਹੜਾ ਆਪ ਅਸਲੀਅਤ ਦੇ ਵਿੱਚ ਜੁੜਿਆ, ਕਮਾਈ ਵਾਲਾ ਉਹ ਜਿਹੜਾ ਸੱਚ ਦੇ ਉੱਤੇ ਖੜਾ ਹੈ, ਸੱਚ ਦੇ ਲਈ ਮਰਨ ਮਿਟਣ ਵਾਸਤੇ ਤਿਆਰ ਹੈ। ਉਹ ਕਮਾਈ ਵਾਲਾ ਜਿਹੜਾ ਆਪ ਹੀ ਝੂਠ ਨਾਲ ਜੁੜਿਆ, ਉਹਦੀ ਸੰਗਤ ਨਾ ਦੇਵੀਂ। ਉਹ ਤੋਂ ਬਾਪੂ ਮੈਨੂੰ ਦੂਰੋਂ ਹੀ ਉਹਦਾ ਦੂਰ ਦਰਸ਼ਨ, ਬਸ ਉਹਨਾਂ ਦੇ ਦੂਰੋਂ ਹੀ ਮੈਂ ਦਰਸ਼ਨ ਕਰਕੇ ਮੱਥਾ ਟੇਕਦੇ ਆ। ਆਪਣੇ ਘਰ ਰਾਜੀ ਰਹੋ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੈਨੂੰ ਤੇ ਉਹਨਾਂ ਕਮਾਈ ਵਾਲਿਆਂ ਦਾ ਸੰਗ ਦੇ, ਉਹਨਾਂ ਕਮਾਈ ਵਾਲਿਆਂ ਦਾ ਸੰਗ ਦੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਤੇਰੇ ਹਰਮੰਦਰ ਦੀ ਬੇਦਬੀ ਹੋ ਰਹੀ ਹੈ ਤੇ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਮੈਨੂੰ ਉਹਨਾਂ ਦੀ ਸੰਗਤ ਦੇ, ਕਮਾਈ ਵਾਲਿਆਂ ਦੀ। ਔਰ ਮੈਂ ਹੈਰਾਨ ਹੁੰਨਾ, ਕਮਾਈ ਵਾਲਿਆਂ ਦੀ ਸੰਗਤ, ਉਹ ਕਮਾਈ ਵਾਲੇ ਬਾਬਾ ਦੀਪ ਸਿੰਘ ਦੇ ਰੂਪ 'ਚ ਆ ਜਾਣ, ਬਾਬਾ ਆਨੰਦ ਸਿੰਘ ਦੇ ਰੂਪ 'ਚ ਆ ਜਾਣ, ਬਾਬਾ ਈਸ਼ਰ ਸਿੰਘ ਦੇ ਰੂਪ 'ਚ ਆ ਜਾਣ, ਬਾਬਾ ਕੁੰਦਨ ਸਿੰਘ ਦੇ ਰੂਪ 'ਚ, ਕਿਸੇ ਵੀ ਮਹਾਂਪੁਰਖ ਕਮਾਈ ਅਸਲ 'ਚ ਕਮਾਈ ਹੋਵੇ, ਉਹਨਾਂ ਦੀ ਸੰਗਤ ਦੇ। ਕਿਉਂਕਿ ਸੱਚਾਈ ਜਦ ਤੱਕ ਕਮਾਈ ਵਾਲਿਆਂ ਦੀ ਸੰਗਤ ਨਹੀਂ ਨਾ ਹੋਏਗੀ, ਬੰਦੇ ਦੇ ਅੰਦਰ ਨਿਮਰਤਾ ਆ ਹੀ ਨਹੀਂ ਸਕਦੀ। ਕਮਾਈ ਵਾਲਿਆਂ ਦੀ ਸੰਗਤ ਤੋਂ ਬਿਨਾਂ ਬੰਦੇ ਦੇ ਅੰਦਰ ਨਿਰਵੈਰਤਾ ਆ ਹੀ ਨਹੀਂ ਸਕਦੀ। ਕਮਾਈ ਵਾਲਿਆਂ ਦੀ ਸੰਗਤ ਤੋਂ ਬਿਨਾਂ ਬਾਣੀ ਮਿੱਠੀ ਲੱਗ ਹੀ ਨਹੀਂ ਸਕਦੀ। ਕਮਾਈ ਵਾਲਿਆਂ ਦੀ ਸੰਗਤ ਤੋਂ ਬਿਨਾਂ ਨਾਮ ਜਪਣਾ ਸੌਖਾ ਲੱਗ ਹੀ ਨਹੀਂ ਸਕਦਾ। ਕਮਾਈ ਵਾਲਿਆਂ ਦੀ ਸੰਗਤ। ਔਰ ਸੱਚਾਈ ਏ, ਕਮਾਈ ਵਾਲਿਆਂ ਕੋਲ ਏਡੀ ਪਾਵਰ ਹੁੰਦੀ ਏ, ਏਡੀ ਪਾਵਰ ਕਿ ਤੇਰੇ ਪੁੱਠੇ ਕਰਮਾਂ ਦੀਆਂ ਰੇਖਾਵਾਂ ਤੇ ਗੁਰੂ ਕੋਲੋਂ ਸਿੱਧੀਆਂ ਲੀਕਾਂ ਵੀ ਪਵਾ ਸਕਦੇ ਨੇ। ਹਾਂਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਲੁਧਿਆਣੇ ਵਾਲਿਓ ਕਾਇਮ ਹੋ। ਸਤਿ ਸ੍ਰੀ ਅਕਾਲ। ਕਮਾਈ ਵਾਲੇ ਤੇਰੀਆਂ ਪੁੱਠੀਆਂ ਲੀਕਾਂ ਦੇ ਉੱਤੇ ਸਿੱਧੀਆਂ ਵੀ ਪਵਾ ਸਕਦੇ ਨੇ। ਹਾਏ ਹਾਏ ਹਾਏ, ਆ ਕਮਾਈ ਵਾਲੇ ਨੇ ਪੁੱਠੀਆਂ ਸਿੱਧੀਆਂ ਕਰਵਾਈ ਦਿੱਤੀਆਂ ਸੀ ਨਾ ਬੀਬੀ ਸੁਲੱਖਣੀ ਦੀਆਂ। ਇੱਕ ਪਤਨੀ ਜੀ ਦੇ ਭਾਗਾਂ ਵਿੱਚ ਮਾਰੇ ਪੁੱਤਰ ਦੀ ਦਾਤ, ਮਾਰੇ ਕਹਿੰਦੇ ਤੇਰੇ ਭਾਗਾਂ 'ਚ ਨਹੀਂ, ਆ ਗਈ ਵਾਪਸ। ਕਮਾਈ ਵਾਲਿਆਂ ਦੀ ਫਿਰ ਬਾਅਦ ਚੋਂ ਸੰਗਤ ਹੋਈ। ਕਈਆਂ ਨੇ ਕਿਹਾ ਬਾਬਾ ਬੁੱਢਾ ਸਾਹਿਬ, ਕਿਸੇ ਨੇ ਕਿਹਾ ਭਾਈ ਗੁਰਦਾਸ ਜੀ, ਅਸੀਂ ਕਹਿ ਲੈਂਦੇ ਕਮਾਈ ਵਾਲਿਆਂ ਦੀ। ਜਦੋਂ ਸੰਗਤ ਹੋਈ ਉਹ ਕਹਿੰਦੇ ਜੀ ਇਹ ਤੇ ਉਹ ਦਰ ਜਿੱਥੇ ਕੋਈ ਰੋਂਦਾ ਜਾਵੇ ਹੱਸਦਾ ਹੁੰਦਾ, ਤੂੰ ਹੱਸਦੀ ਗਈ ਰੋਂਦੀ ਆ ਰਹੀ, ਕਾਰਨ? ਕਹਿੰਦੇ ਕਾਰਨ ਪਤਾ ਕੀ ਏ, ਇੰਨੀਆਂ ਥਾਵਾਂ ਤੇ ਗਈ
ਸਭ ਨੇ ਰੇਤ ਦੀ ਬੁੱਕ ਮਾਰੀ, ਤੇਰੇ ਘਰ ਪੁੱਤ ਹੋ ਜਾਏਗਾ। ਪਰ ਗੁਰੂ ਸਾਹਿਬ ਨੇ ਤੇ ਪੱਥਰ ਮਾਰਤਾ, ਹੋਣਾ ਹੀ ਨਹੀਂ। ਦੱਸ ਰੋਵਾਂ ਨਾ ਤੇ ਕੀ ਕਰਾਂ। ਉਹ ਕਮਾਈ ਵਾਲਿਆਂ ਨੇ ਜੁਗਤ ਸਮਝਾਤੀ। ਉਹ ਬੀਬੀ ਜੇ ਮਹਾਰਾਜ ਨੇ ਕਿਹਾ ਨਾ ਤੇਰੇ ਭਾਗਾਂ 'ਚ ਨਹੀਂ ਲਿਖਿਆ, ਤੇ ਰੋਣ ਕਿਉਂ ਲੱਗ ਪਈ? ਉਸੇ ਵੇਲੇ ਫੜਨੇ ਸੀ ਚਰਨ, ਕਹਿਣਾ ਸੀ ਸਤਿਗੁਰੂ ਇੱਥੇ ਵੀ ਲਿਖਣ ਵਾਲੇ ਤੁਸੀਂ, ਉੱਥੇ ਵੀ ਲਿਖਣ ਵਾਲੇ ਤੁਸੀਂ। ਜੇ ਉੱਥੇ ਮੇਰੇ ਕਰਮਾਂ ਕਰਕੇ ਨਹੀਂ ਲਿਖਿਆ, ਤੇ ਹੁਣ ਆਪਣੀ ਰਹਿਮਤ ਕਰਕੇ ਲਿਖ ਦਿਓ। ਤੇ ਉਹੋ ਹੀ ਬੀਬੀ ਸੁਲੱਖਣੀ ਕਮਾਈ ਵਾਲਿਆਂ ਦੀ ਸੰਗਤ ਕਰਕੇ ਆਈ, ਜੁਗਤ ਸਮਝ ਕੇ ਆਈ। ਇੱਕ ਪੁੱਤ ਨਹੀਂ ਜਿਹਦੇ ਕਰਮਾਂ ਦੇ ਵਿੱਚ, ਸੱਤਾਂ ਨਾਲ ਝੋਲੀਆਂ ਭਰਵਾ ਕੇ ਲੈ ਗਈ। ਪੁੱਠੀਆਂ ਸਿੱਧੀਆਂ ਕਰਵਾਤੀਆਂ ਨਾ ਵਿਚੋਲਿਆਂ ਨੇ, ਪੁੱਠੀਆਂ ਸਿੱਧੀਆਂ ਕਰਵਾਤੀਆਂ। ਜੇ ਅੱਜ ਭਾਈ ਸੱਤਾ ਜੀ, ਭਾਈ ਬਲਵੰਡ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹਿ ਗਏ ਨੇ ਸਦਕੇ ਕਮਾਈ ਵਾਲਿਆਂ ਦੇ। ਭਾਈ ਲੱਦਾ ਜੀ ਪਰਉਪਕਾਰੀ ਆਪਣਾ ਮੂੰਹ ਆਪੇ ਹੀ ਕਾਲਾ ਕਰ ਲਿਆ ਸੀ, ਮਹਾਰਾਜ ਇਹਨਾਂ ਨੂੰ ਬਖਸ਼ ਦਿਓ। ਤੇ ਅੱਜ ਬਹਿ ਗਏ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਇੱਕ ਜ਼ਿਕਰ ਮੈਂ 7-8 ਮਿੰਟ 'ਚ ਕਹਿ ਕੇ ਸਮਾਪਤੀ ਕਰਨੀ, ਸੁਣਿਓ ਧਿਆਨ ਨਾਲ। ਕਮਾਈ ਵਾਲਿਆਂ ਦੀ ਸੰਗਤ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਾਬਾ ਆਨੰਦ ਸਿੰਘ ਸਾਹਿਬ ਦੇ ਕੋਲ ਨਾ ਜਲੰਧਰ ਦੇ ਰਹਿਣ ਵਾਲੇ ਆਏ ਭਾਈ ਪ੍ਰਤਾਪ ਸਿੰਘ। ਹੁਣ ਜਦੋਂ ਆਏ ਆਪਣੀ ਘਰਵਾਲੀ ਦੇ ਨਾਲ ਦੀਦਾਰ ਕਰਨ ਵਾਸਤੇ ਮਹਾਂਪੁਰਖਾਂ ਦੇ, ਤੇ ਬਾਬਾ ਆਨੰਦ ਸਿੰਘ ਜੀ ਨਾ ਟੋਆ ਪੱਟ ਕੇ ਬੈਠੇ ਸੀ। ਇਹ ਮਹਾਂਪੁਰਖ ਤਕਰੀਬਨ ਟੋਆ ਪੱਟ ਕੇ ਬਹਿੰਦੇ ਸੀ। 3-4 ਫੁੱਟ ਨਾ ਟੋਆ ਡੂੰਘਾ ਕਰਕੇ ਜ਼ਮੀਨ ਦੇ ਵਿੱਚ ਫਿਰ ਬਹਿਣਾ। ਏਡੀ ਭਾਵਨਾ ਸੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਗੁਰੂ ਦੀਆਂ ਸੰਗਤਾਂ ਦੇ ਉੱਤੇ। ਕੋਈ ਦਿਖਾਵਾ ਨਹੀਂ ਸੀ। ਉਹਨਾਂ ਦਾ ਅੰਦਰਲਾ ਜਿਹੜਾ ਵਲਵਲਾ ਸੀ ਨਾ ਮਹਾਂਪੁਰਖਾਂ ਦਾ, ਉਹ ਸੀ ਅੰਦਰਲੀ ਸ਼ਰਧਾ ਸੀ, ਪਿਆਰ ਸੀ, ਜਿਹੜਾ ਇੰਨਾ ਪ੍ਰਗਟ ਹੋ ਰਿਹਾ ਸੀ। ਟੋਆ ਪੱਟ ਕੇ ਬਹਿਣਾ। ਕਿਸੇ ਪੁੱਛਿਆ ਮਹਾਂਪੁਰਖੋ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚਾ ਹੋਵੇ, ਮੰਨਿਆ, ਸਭ ਨੂੰ ਚਾਹੀਦਾ ਇਦਾਂ ਕਰਨਾ। ਮਹਾਂਪੁਰਖੋ ਉਸ ਤੋਂ ਬਾਅਦ ਤੇ ਕੀਰਤਨੀਏ ਬਹਿੰਦੇ, ਕੀਰਤਨੀਆਂ ਦੀ ਥਾਂ ਤੇ ਬਹਿ ਜਾਇਆ ਕਰੋ। ਤੁਸੀਂ ਸੰਗਤ ਤੋਂ ਵੀ ਨੀਵੇਂ ਕਿਉਂ ਬਹਿੰਦੇ ਹੋ? ਕਹਿੰਦੇ ਮੈਂ ਸੰਗਤ ਤੋਂ ਨੀਵਾਂ ਇਸ ਵਾਸਤੇ ਬਹਿਨਾ, ਜਦੋਂ ਸੰਗਤ ਆਉਂਦੀ ਏ, ਸੰਗਤ ਦੀ ਚਰਨ ਧੂੜੀ ਸਾਡੇ ਮੱਥੇ ਤੇ ਪੈਂਦੀ ਏ ਨਾ, ਉਹ ਸੰਗਤ ਦੀ ਚਰਨ ਧੂੜੀ ਦਾ ਸਦਕਾ ਹੀ ਗੁਰੂ ਨਾਨਕ ਕਿਰਪਾ ਕਰਕੇ ਸਾਨੂੰ ਕਿਤੇ ਆਪਣਾ ਸਿੱਖ ਬਣਾ ਲਵੇ। ਮੈਂ ਤੇ ਗੁਰੂ ਘਰ ਦਾ ਸਿੱਖ ਵੀ ਨਹੀਂ ਬਣਿਆ ਅਜੇ ਤੱਕ, ਏਡੀ ਨਿਮਰਤਾ ਸੀ। ਹੁਣ ਮਹਾਂਪੁਰਖ ਜੁੜੇ ਸੀ, ਸੇਵਾਦਾਰ ਨੂੰ ਬੇਨਤੀ ਕੀਤੀ ਜੀ ਦਰਸ਼ਨ ਕਰਨੇ। ਇਹ ਭਾਈ ਪ੍ਰਤਾਪ ਸਿੰਘ ਦੀ ਘਰਵਾਲੀ, ਇਹ ਨਾਲ ਜੀ ਦਰਸ਼ਨ ਕਰਨੇ। ਕਹਿੰਦੇ ਜੀ ਮਹਾਂਪੁਰਖ ਇਸ ਵੇਲੇ ਤੇ ਦਰਸ਼ਨ ਦੇ ਨਹੀਂ ਸਕਦੇ, ਸਿਮਰਨ ਵਿੱਚ ਨੇ, ਫੇਰ ਆ ਜਿਓ। ਉਹ ਕਹਿਣ ਲੱਗੇ ਜੀ ਫਿਰ ਆਉਣ ਦੀ ਗੱਲ ਨਾ ਕਰੋ। ਬੜੇ ਥਾਵਾਂ ਨੂੰ ਬੂਹੇ ਖੜਕਾ ਖੜਕਾ ਕੇ, ਬੜੀਆਂ ਥਾਵਾਂ ਤੋਂ ਹੋ ਕੇ ਬਾਬਾ ਆਨੰਦ ਸਿੰਘ ਦੇ ਕੋਲ ਪਹੁੰਚੇ ਆ। ਹੁਣ ਫੇਰ ਆਉਣ ਦੀ ਗੱਲ ਨਾ ਕਰੋ, ਅਰਜੀ ਲਵਾ ਦਿਓ। ਉਹ ਕਹਿੰਦੇ ਤੁਸੀਂ ਫਿਰ ਸਾਈਡ ਤੇ ਖਲੋ ਜਾਓ, ਆਪਣੀ ਮਰਜ਼ੀ ਨਾਲ ਕਿਤੇ ਬਾਹਰ ਆ ਜਾਣ ਤੇ ਗੱਲ ਹੋ ਜੇ। ਤੇ ਭਾਈ ਪ੍ਰਤਾਪ ਸਿੰਘ ਦੀ ਘਰਵਾਲੀ ਨਾ ਸੇਵਾਦਾਰ ਨੂੰ ਕਹਿੰਦੀ ਜੇ ਕਿਤੇ ਆ ਗਏ ਨਾ, ਮੈਂ ਆਹ ਵੀ ਗੱਲ ਕਰਨੀ, ਉਹ ਵੀ ਗੱਲ ਕਰਨੀ, ਮੈਂ ਪੁੱਤਰ ਲੈਣ ਆਈ, ਪੁੱਤਰ ਬਾਰੇ ਵੀ ਬੇਨਤੀ ਕਰਨੀ, ਘਰ 'ਚ ਸੁੱਖ ਸ਼ਾਂਤੀ ਆ ਜਾਏ ਉਹ ਵੀ ਕਰਨੀ ਬੇਨਤੀ। ਹੁਣ ਸੁਣਨ ਵਾਲੀ ਗੱਲ ਜੀ। ਹੁਣ ਥੋੜੇ ਸਮੇਂ ਬਾਅਦ ਬਾਬਾ ਆਨੰਦ ਸਿੰਘ ਜੀ ਸਹਿਜੇ ਕਿਤੇ ਬਾਹਰ ਆ ਗਏ। ਤੇ ਜਦੋਂ ਇਹਨਾਂ ਦਰਸ਼ਨ ਕੀਤੇ, ਇਹ ਜਿਹੜੀ ਭਾਈ ਪ੍ਰਤਾਪ ਸਿੰਘ ਜੀ ਦੀ ਘਰਵਾਲੀ ਸੀ ਨਾ, ਕੁਝ ਬੋਲ ਹੀ ਨਾ ਸਕੀ। ਮਹਾਂਪੁਰਖ ਕੋਲ ਆਏ, ਕਿਉਂਕਿ ਇਕੱਲੀ ਔਰਤ ਨਾਲ ਬਚਨ ਕਰਦੇ ਨਹੀਂ ਸੀ, ਪਤੀ ਪਿਤਾ ਜਾਂ ਪੁੱਤਰ ਨਾਲ ਹੋਵੇ, ਇਹਦਾ ਪਤੀ ਨਾਲ ਸੀ। ਤੇ ਮਹਾਂਪੁਰਖ ਪਤਾ ਸਹਿਜ ਸੁਭਾਅ ਕੀ ਕਹਿੰਦੇ, ਕਹਿੰਦੇ ਬੀਬੀ ਇੱਥੇ ਕੀ ਕਰਦੀ ਏ? ਜਲਦੀ ਨਾਲ ਘਰ ਜਾ, ਤੇਰਾ ਪੁੱਤਰ ਘਰ ਰੋ ਰਿਹਾ ਈ। ਆਖੋ ਵਾਹਿਗੁਰੂ ਜੀ। ਜਲਦੀ ਨਾਲ ਘਰ ਜਾ, ਤੇਰਾ ਪੁੱਤਰ ਘਰ ਰੋ ਰਿਹਾ। ਹੁਣ ਇੰਨੀ ਗੱਲ ਕਹਿ ਕੇ ਮਹਾਂਪੁਰਖ ਫੇਰ ਅੰਦਰ ਚਲੇ ਗਏ। ਸੇਵਾਦਾਰ ਕਹਿੰਦਾ ਬੀਬੀ ਤੂੰ ਕੁਝ ਮੰਗਿਆ ਨਹੀਂ, ਤੂੰ ਕਹਿੰਦੀ ਸੈਂ ਜਦੋਂ ਆਉਣ ਗਿਆ ਉਹ ਮੰਗਾਂਗੀ, ਉਹ ਮੰਗਾਂਗੀ। ਕਹਿੰਦੀ ਮੰਗਾਂ ਕੀ? ਉਹ ਗੁਰਮੁਖਾ ਬਾਬਾ ਆਨੰਦ ਸਿੰਘ ਮੈਨੂੰ ਮੰਗਣ ਤੋਂ ਬਿਨਾਂ ਹੀ ਸਭ ਕੁਝ ਦੇ ਗਏ ਨੇ। ਮੈਂ ਕਿਹਾ ਸੀ ਮੈਨੂੰ ਪੁੱਤਰ ਚਾਹੀਦਾ, ਉਹ ਭਾਵਨਾ ਲੈ ਕੇ ਆਈ ਸਾਂ, ਤੇ ਮਹਾਂਪੁਰਖਾਂ ਦੇ ਮੁਖੋਂ ਬਚਨ ਨਿਕਲ ਗਿਆ ਜਲਦੀ ਨਾਲ ਘਰ ਜਾ, ਤੇਰਾ ਪੁੱਤਰ ਘਰ ਰੋ ਰਿਹਾ। ਤੇ ਮੈਨੂੰ ਵਿਸ਼ਵਾਸ ਹੁਣ ਮੇਰੇ ਘਰ ਤੇ ਪੁੱਤ ਨੇ ਜਨਮ ਲੈਣਾ ਹੀ ਲੈਣਾ। ਹੋਇਆ ਵੀ ਇਦਾਂ। ਸਾਲ ਬਾਅਦ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ।
ਤੇ ਹੁਣ ਬਚਨ ਕੀ ਸੀ, ਤੇਰਾ ਪੁੱਤ ਘਰ ਜਾ ਰੋ ਰਿਹਾ, ਉਹ ਹਰ ਵੇਲੇ ਰੋਂਦਾ ਹੀ ਰਵੇ, ਹਰ ਵੇਲੇ ਰੋਂਦਾ ਹੀ ਰਵੇ, ਦੁੱਧ ਪਿਲਾਵੇ ਦੁੱਧ ਨਾ ਪੀਵੇ, ਹਰ ਵੇਲੇ ਰੋਂਦਾ ਹੀ ਰਵੇ। ਬੜੀ ਪਰੇਸ਼ਾਨ ਕਰੀਏ ਕਿ ਯਾਦ ਆਇਆ ਉਹ ਮਹਾਂਪੁਰਖਾਂ ਨੇ ਕਿਹਾ ਜਲਦੀ ਨਾਲ ਘਰ ਜਾ, ਤੇਰਾ ਪੁੱਤ ਘਰ ਰੋ ਰਿਹਾ। ਆ ਗਏ ਫਿਰ ਬੇਨਤੀ ਕਰਨ, ਮਹਾਂਪੁਰਖੋ ਪੁੱਤਰ ਤੇ ਹੋਇਆ ਪਰ ਹਰ ਵੇਲੇ ਰੋਂਦਾ ਹੈ। ਤੇ ਬਾਬਾ ਨੰਦ ਸਿੰਘ ਜੀ ਨੇ ਆਪਣੇ ਕੋਲੋਂ ਮਿਸ਼ਰੀ ਮੰਗਵਾਈ, ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹਦੇ ਪੁੱਤਰ ਦੀ ਰਸਨਾ ਤੇ ਲਾਈ। ਕੱਲੀ ਮਿਸ਼ਰੀ ਨਹੀਂ ਲਾਈ, ਪਤਾ ਨਹੀਂ ਕਿਹੜੇ ਉਹਦੇ ਪੁੱਠੇ ਭਾਗ ਸਿੱਧੇ ਕਰ ਦਿੱਤੇ। ਮਿਸ਼ਰੀ ਨਹੀਂ ਲਾਈ, ਉਹ ਮਿਸ਼ਰੀ ਦਾ ਸਦਕਾ ਅੱਜ ਹੋਰ ਕੱਲ ਹੋਰ ਉਹ ਪੁੱਤ ਦੇ ਉੱਤੇ ਬਖਸ਼ਿਸ਼ਾਂ ਵਰਤਣ ਲੱਗ ਪਈਆਂ। ਤੇ ਉਹੋ ਹੀ ਬੱਚਾ ਵੱਡਾ ਹੋ ਕੇ ਜਲੰਧਰ ਦਾ ਕੀਰਤਨੀਆ ਬਣਿਆ ਭਾਈ ਬਹਾਦਰ ਸਿੰਘ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਾਈ ਬਹਾਦਰ ਸਿੰਘ ਜਿਨ੍ਹਾਂ ਨੇ ਬਹੁਤ ਸੰਗਤ ਨੂੰ ਜੋੜਿਆ। ਮੇਰੇ ਕਹਿਣ ਦਾ ਇਸ਼ਾਰਾ ਮੈਂ ਸੰਖੇਪ ਰੂਪ 'ਚ ਗੱਲ ਕੀਤੀ ਏ। ਦੇਖੋ ਕਮਾਈ ਵਾਲੇ ਚਾਹੁਣ ਤੇਰੀਆਂ ਪੁੱਠੀਆਂ ਵੀ ਸਿੱਧੀਆਂ ਕਰਵਾ ਸਕਦੇ ਨੇ, ਹਾਂਜੀ। ਇਸੇ ਲਈ ਤੇ ਰੋਜ਼ ਅਰਦਾਸ ਕਰਦੇ ਆ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਅਤੇ ਉਹਨਾਂ ਦਾ ਮੇਲ ਕਰਾ ਜਿਨ੍ਹਾਂ ਨੂੰ ਮਿਲਣ ਦੇ ਨਾਲ ਇੱਕ ਵਾਰੀ ਵਾਹਿਗੁਰੂ ਕਹੀਏ 100 ਵਾਰੀ ਹੋਰ ਕਹਿਣ ਨੂੰ ਦਿਲ ਕਰੇ। ਇੱਕ ਵਾਰੀ ਗੁਰੂ ਰਾਮਦਾਸ ਕਹੀਏ 100 ਵਾਰੀ ਹੋਰ ਕਹਿਣ ਨੂੰ ਦਿਲ ਕਰੇ। ਇੱਕ ਵਾਰੀ ਬਾਬਾ ਦੀਪ ਸਿੰਘ ਕਹੀਏ 100 ਵਾਰੀ ਹੋਰ ਕਹਿਣ ਨੂੰ ਦਿਲ ਕਰੇ। ਇਹੋ ਜਿਹਿਆਂ ਦਾ ਮੇਲ ਕਰਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਆਓ ਬੜੇ ਪਿਆਰ ਨਾਲ ਚੌਂਕੜੇ ਮਾਰ ਲਓ। ਜਿਨ੍ਹਾਂ ਦੀ ਸਿਹਤ ਠੀਕ ਹੈ ਨਾ, ਚੌਂਕੜੇ ਮਾਰ ਲਓ। ਹਾਂ ਕੋਈ ਮੁਸ਼ਕਲ ਹੈ ਉਹ ਕੋਈ ਗੱਲ ਨਹੀਂ, ਪਰ ਜਿਨ੍ਹਾਂ ਦੀ ਸਿਹਤ ਵੱਲੇ 1 ਮਿੰਟ ਲਈ ਬਸ ਚੌਂਕੜੇ ਮਾਰ ਲਓ। ਇਹ ਪੰਕਤੀ ਪੜ੍ਹ ਕੇ ਨਾਲ 1 ਮਿੰਟ ਆਪਾਂ ਵਾਹਿਗੁਰੂ ਸਿਮਰਨ ਕਰਕੇ ਨਾ ਆਪਣਾ ਖਾਤਾ ਖਲਵਾਉਣਾ ਬਾਪੂ ਦੇ ਕੋਲ। ਖਾਤਾ ਬਾਪੂ ਜੀ ਇਹੋ ਜਿਹੇ ਰੰਗਿਆਂ ਦੀ ਸੰਗਤ ਸਾਨੂੰ ਦੇ ਦਿਓ, ਦੇ ਦਿਓ, ਤੁਹਾਡੇ ਘਰ ਕੋਈ ਘਾਟਾ ਨਹੀਂ। ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਨੀ, ਉੱਠਣਾ ਨਹੀਂ ਕਿਸੇ ਨੇ। ਆਓ ਮਾਰ ਲਓ ਚੌਂਕੜੇ, ਕੋਈ ਰਸਨਾ ਮੰਝੀ ਨਾ ਰਹੇ। ਪਿਤਾ ਜੀ ਨੂੰ ਕਹੋ, ਪਿਤਾ ਜੀ ਗਰੀਬ ਕੋ ਲੈ ਹੋ ਰਲਾਏ, ਮੋਹੇ ਗਰੀਬ ਕੋ ਲੈ ਹੋ ਰਲਾਏ, ਗਰੀਬ ਕੋ ਲੈ ਹੋ ਰਲਾਏ, ਮੋਹੇ ਗਰੀਬ ਕੋ ਲੈ ਹੋ ਰਲਾਏ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ। ਲਾਲੋ ਸਮਾਧੀਆਂ ਵਾਹਿਗੁਰੂ ਵਾਹਿਗੁਰੂ ਵਾਹਿ ਸਾਰੇ ਵਾਹਿਗੁਰੂ, ਅੱਖਾਂ ਬੰਦ ਸਭ ਦੀਆਂ ਵਾਹਿਗੁਰੂ 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 ਵਾਹਿਗੁਰੂ। ਲਾਓ ਆਪਣੀਆਂ ਆਪਣੀਆਂ ਅਰਜ਼ੀਆਂ ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ ਵਾਹਿਗੁਰੂ, ਕੋਈ ਢਿੱਲਾ ਨਾ ਪਵੇ। ਵਾਹਿਗੁਰੂ ਵਾਹਿਗੁਰੂ, ਆਪਣੀਆਂ ਅਰਜ਼ੀਆਂ, ਆਪਣੇ ਬੱਚਿਆਂ ਦੀਆਂ, ਪਰਿਵਾਰ ਦੀਆਂ ਅਰਜ਼ੀਆਂ ਲਾ ਲਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਤੁਹਾਡੀ ਆਵਾਜ਼, ਵਾਹਿਗੁਰੂ ਵਾਹਿਗੁਰੂ, ਤੁਹਾਡੀ ਆਵਾਜ਼ ਇੱਕ ਇੱਕ ਚੋਂ 5 ਬੋਲਣ। ਵਾਹਿਗੁਰੂ 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 ਵਾਹਿਗੁਰੂ। ਗਰੀਬ ਕੋ ਲੈ ਹੋ ਰਲਾਏ, ਮੋਹੇ ਗਰੀਬ ਕੋ ਲੈ ਹੋ ਰਲਾਏ, ਗਰੀਬ ਕੋ ਲੈ ਹੋ ਰਲਾਏ,
को ले हो रलाए। बोले सोनिहाल सतਿ ਸ੍ਰੀ ਅਕਾਲ। ਕੀਰਤਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਹੈ, 4 ਮਾਰਚ ਦਿਨ ਸ਼ਨੀਵਾਰ ਰਾਤ ਨੂੰ 8 ਤੋਂ 10 ਵਜੇ ਤੱਕ, 5 ਮਾਰਚ ਅੰਮ੍ਰਿਤ ਵੇਲੇ 3:30 ਤੋਂ 5 ਵਜੇ ਤੱਕ ਇਹ 2 ਵਿਸ਼ੇਸ਼ ਸਮਾਗਮ ਦਾਸਾਂ ਵੱਲੋਂ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਮੁੰਬਈ ਵਿਖੇ ਰੱਖੇ ਗਏ ਨੇ। ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਸਨਿਮਰ ਬੇਨਤੀ, ਜੋ ਤੁਸੀਂ ਰੋਜ਼ ਪਿਆਰ ਵਿੱਚ 3 ਤੋਂ 4 ਔਰ ਰਾਤੀ 10 ਤੋਂ 11 ਜੁੜਦੇ ਹੋ ਨਾ PTC ਸਿਮਰਨ ਦੇ ਮਾਧਿਅਮ ਰਾਹੀਂ, ਸਭ ਨੂੰ ਬੇਨਤੀ ਹੈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਇਹ ਦੋਨੋਂ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਨੀ ਹੀ ਭਰਨੀ। ਔਰ ਇਹ ਪ੍ਰੋਗਰਾਮਾਂ ਦੇ ਵਿੱਚ ਜਿੱਥੇ ਰਾਤ ਨੂੰ ਅਸੀਂ ਗੁਰੂ ਪਿਤਾ ਜੀ ਦੀਆਂ ਵਡਿਆਈਆਂ ਕਰਨੀਆਂ ਨੇ, ਗੁਰਮਤਿ ਸਮਾਗਮ ਦੇ ਵਿੱਚ ਜੁੜਨਾ ਹੈ, ਉੱਥੇ 5 ਤਰੀਕ ਅੰਮ੍ਰਿਤ ਵੇਲੇ ਐਤਵਾਰ ਜਿਹੜਾ ਵਿਸ਼ੇਸ਼ ਸਮਾਗਮ ਰੱਖਿਆ ਗਿਆ ਨਾ 3:30 ਤੋਂ 5 ਵਜੇ, ਉਹਦੇ ਵਿੱਚ ਤੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਛੁੱਟੀ ਹੈ ਹੀ ਨਹੀਂ ਨਾ। ਅੰਮ੍ਰਿਤ ਵੇਲਾ ਆ ਕੇ ਸੰਭਾਲਿਓ। ਇੱਕ ਦਿਨ ਦਾ ਸੰਭਾਲਿਆ ਹੋਇਆ ਅੰਮ੍ਰਿਤ ਵੇਲਾ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਾਡੇ ਪਾਪਾਂ ਦੇ ਬੰਧਨ ਕੱਟੇ ਜਾਣੇ ਨੇ, ਪਤਾ ਨਹੀਂ ਕਿੰਨੀਆਂ ਕੁ ਬਖਸ਼ਿਸ਼ਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਡੀ ਝੋਲੀ 'ਚ ਪਾ ਦੇਣੀਆਂ ਨੇ। ਇੱਕ ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲਿਓ, ਪਤਾ ਨਹੀਂ ਉਸ ਅੰਮ੍ਰਿਤ ਵੇਲੇ ਦੀ ਬਦੌਲਤ ਸਾਡੇ ਕਿੰਨੇ ਕੁ ਰੁਕੇ ਹੋਏ ਕਾਰਜ ਚੱਲ ਪੈਣੇ ਨੇ। ਇਹ ਮੇਰੀ ਬੇਨਤੀ ਹੈ। ਗੁਰੂ ਗੋਬਿੰਦ ਸਿੰਘ ਸਾਈਂ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ 250 ਸਿੰਘ ਸ਼ਹੀਦ ਕਰਾਉਣਾ ਮਨਜ਼ੂਰ ਕਰ ਲਿਆ ਸੀ, ਪਰ ਅੰਮ੍ਰਿਤ ਵੇਲਾ ਨਹੀਂ ਸੀ ਛੱਡਿਆ। ਆਓ ਜਿੰਨੀ ਵੀ ਮੁੰਬਈ ਦੀ ਸੰਗਤ ਹੈ ਔਰ ਜਿੰਨੇ ਵੀ ਮੁੰਬਈ ਦੇ ਨੇੜੇ ਦੇ ਇਲਾਕੇ ਨੇ ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਨਾ, ਬੇਨਤੀ ਹੈ, ਰਾਤ ਦਾ ਦੀਵਾਨ ਜਿਹੜਾ 8 ਤੋਂ 10 ਹੋਣਾ 4 ਤਰੀਕ ਨੂੰ 7 ਵਜੇ ਹੀ ਸਭ ਨੇ ਪਹੁੰਚ ਜਾਣਾ। ਜੋ ਦੂਰੋਂ ਆਉਣ ਵਾਲੇ ਹੋਣਗੇ, TV ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲੈਣਾ। ਤੁਹਾਡੀ ਰਿਹਾਇਸ਼ ਦਾ ਵੀ ਯੋਗ ਪ੍ਰਬੰਧਕਾਂ ਵੱਲੋਂ ਹੋ ਜਾਏਗਾ। ਤੇ ਅੰਮ੍ਰਿਤ ਵੇਲਾ 3:30 ਤੋਂ 5 ਵਜੇ ਤੱਕ, ਜੋ 5 ਤਰੀਕ ਨੂੰ ਸਾਰਿਆਂ ਨੇ ਇਹ ਦੋਵੇਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਭੁੱਲਿਓ ਨਾ ਜੀ। 4 ਮਾਰਚ ਰਾਤੀ 8 ਤੋਂ 10 ਔਰ 5 ਮਾਰਚ ਅੰਮ੍ਰਿਤ ਵੇਲੇ 3:30 ਤੋਂ 5 ਵਜੇ ਤੱਕ ਗੁਰਦੁਆਰਾ ਧੰਨ ਪੋਠੋਹਾਰ ਨਗਰ, ਨਾਰਥ ਐਵਨਿਊ, ਸਾਂਤਾ ਕਰੂਜ਼, ਮੁੰਬਈ ਵਿਖੇ ਸਾਰੇ ਪਰਿਵਾਰਕ ਮੈਂਬਰਾਂ ਨੇ ਹੁਮਾ ਕੇ ਵਹੀਨਾ ਕੱਤ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਸੰਗਤ ਲਾਭ ਲੈ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਿਵੇਂ ਕਿ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ। ਇਸੇ ਸਥਾਨ ਤੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਹਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, ਦੁਨਿਆਵੀ ਪੜ੍ਹਾਈ ਵੀ ਔਰ ਗੁਰਮਤਿ ਦੀ ਪੜ੍ਹਾਈ ਵੀ ਬੱਚਿਆਂ ਨੂੰ ਕਰਵਾਈ ਜਾ ਰਹੀ। ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਹਦੇ ਰਾਹੀਂ 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਪਾਣੀ ਛਕ ਰਹੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਹਦੇ ਰਾਹੀਂ ਵੱਖ-ਵੱਖ ਥਾਵਾਂ 'ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਸਿਰ ਦੇ ਉੱਤੇ ਛੱਤ ਵੀ ਨਹੀਂ, ਉਹਨਾਂ ਦੇ ਘਰਾਂ ਦੇ ਵਿੱਚ 2 ਵੇਲੇ ਦਾ ਲੰਗਰ ਟਿਫਨ ਵਿੱਚ ਪੈਕ ਕਰਕੇ ਤੁਹਾਡੇ ਦਿੱਤੇ ਦਸਵੰਧ ਦੇ ਵਿੱਚੋਂ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਜੋ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੋ ਰਹੀ। ਔਰ ਜਿਹੜੀ ਮੈਂ ਹੁਣ ਵਿਸ਼ੇਸ਼ ਕਰਕੇ ਬੇਨਤੀ ਕਰਨ ਲੱਗਾ, ਇਹ ਧਿਆਨ ਨਾਲ ਸੁਣਿਓ। ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜੋ ਕਿ ਗਰਾਊਂਡ ਫਲੋਰ ਦੇ ਉੱਤੇ ਚੱਲ ਰਿਹਾ ਮਹਾਰਾਜ ਜੀ ਦੀ ਮਿਹਰ ਦਾ ਸਦਕਾ, ਜਿਹਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਲੈਬੋਰਟਰੀ ਦੇ ਸਾਰੇ ਟੈਸਟ ਜਿੰਨੇ ਨੇ ਉਹ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 150 ਰੁਪਏ 'ਚ ਹੁੰਦਾ। ਮਹਾਰਾਜ ਨੇ ਤਰਸ ਕੀਤਾ, ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦੀ ਵੀ ਓਪਨਿੰਗ ਜੋ 27 ਜਨਵਰੀ ਨੂੰ ਹੋਈ ਹੈ। ਉਸ ਜਗ੍ਹਾ ਦੇ ਉੱਤੇ ਦੰਦਾਂ ਦਾ ਵਿਭਾਗ, ਅੱਖਾਂ ਦਾ ਵਿਭਾਗ, ਅਲਟਰਾਸਾਊਂਡ,
ਫਿਜ਼ੀਓਥੈਰੇਪੀ, ਇਹ ਸਾਰੇ ਕਾਰਜ ਸ਼ੁਰੂ ਹੋਣ ਜਾ ਰਹੇ ਨੇ। ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਇੱਥੇ ਡੈਂਟਲ ਚੇਅਰਸ ਲੱਗਣੀਆਂ ਨੇ 4। ਇੱਕ ਚੇਅਰ ਸਾਡੇ ਕੋਲ ਆ ਚੁੱਕੀ ਹੈ, 3 ਚੇਅਰਸ ਚਾਹੀਦੀਆਂ ਨੇ। 2.5 ਲੱਖ ਰੁਪਏ ਦੀ ਇੱਕ ਉਹ ਚੇਅਰ ਹੈ। ਜਿਹੜਾ ਆਈਸ ਦਾ ਵਿਭਾਗ, ਅੱਖਾਂ ਦਾ ਸਾਰਾ ਇਹ ਸਿਸਟਮ ਲੱਗਣਾ ਹੈ, ਤਕਰੀਬਨ 70 ਤੋਂ 80 ਲੱਖ ਰੁਪਏ ਦੇ ਵਿੱਚ ਇਹਦਾ ਖਰਚਾ ਹੈ। ਇਸ ਤੋਂ ਇਲਾਵਾ ਜੋ ਉੱਥੇ ਲਿਫਟ ਲੱਗਣੀ ਹੈ, ਤਕਰੀਬਨ 13 ਕੁ ਲੱਖ ਦੀ ਉਹ ਲਿਫਟ ਹੈ। ਹੋਰ ਵੀ ਕਈ ਕਾਰਜ ਨੇ। ਅਲਟਰਾਸਾਊਂਡ ਦੀ ਜਿਹੜੀ ਮਸ਼ੀਨ ਹੈ ਉਹਦੀ ਸੇਵਾ ਜੋ ਸੰਗਤ ਵੱਲੋਂ ਹੋ ਗਈ ਹੈ। ਅਸੀਂ ਡਾਕਟਰ ਦੀ ਵੇਟ ਕਰ ਰਹੇ ਹਾਂ ਕਿ ਪਹਿਲੇ ਡਾਕਟਰ ਰੱਖਿਆ ਜਾਂਦਾ, ਉਸ ਤੋਂ ਬਾਅਦ ਫਿਰ ਅਲਟਰਾਸਾਊਂਡ ਦੀ ਮਸ਼ੀਨ ਆਉਂਦੀ ਹੈ। ਇਹ ਮੇਰੀ ਬੇਨਤੀ ਹੈ ਕਿ ਜਿੰਨੇ ਪ੍ਰੇਮੀ ਤੁਸੀਂ ਪਿਆਰ ਨਾਲ ਸੁਣਦੇ ਹੋ ਨਾ, ਆਪਣੇ ਆਪਣੇ ਦਸਵੰਧ ਵਿੱਚੋਂ ਪਿਆਰਿਓ, ਜੇ ਕੋਈ ਇੱਕ ਡੈਂਟਲ ਚੇਅਰ ਦੀ ਸੇਵਾ ਕਰਨੀ ਚਾਹਵੇ ਉਹ ਕਰ ਸਕਦਾ ਹੈ। ਜੋ ਅੱਖਾਂ ਦਾ ਸਾਰਾ ਇਹ ਸੈਟਅਪ ਲੱਗਣਾ ਹੈ 70-80 ਲੱਖ ਦੇ ਕਰੀਬ, ਉਹਦੇ ਵਿੱਚ ਕੋਈ ਆਪਣਾ ਯੋਗਦਾਨ ਪਾਉਣਾ ਚਾਹਵੇ ਪਾ ਸਕਦਾ ਹੈ। ਲਿਫਟ ਦੀ ਕੋਈ ਸੇਵਾ ਆਪਣੀ ਝੋਲੀ 'ਚ ਪਾਉਣੀ ਚਾਹੇ ਪਵਾ ਸਕਦਾ। ਕਈ ਤੇ ਪ੍ਰੇਮੀ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਦਸਵੰਧ ਪਿਆ ਉਹ ਸੇਵਾ ਕਰ ਸਕਦੇ, ਪਰ ਕਈ ਇਹੋ ਜਿਹੇ ਨੇ ਜਿਹੜੇ ਇਹ ਸੋਚ ਕੇ ਹੈਰਾਨ ਹੋ ਜਾਂਦੇ ਕਿ ਅਸੀਂ 2.5 ਲੱਖ ਕਿੱਥੋਂ ਕੱਢਾਂਗੇ, ਸਾਡਾ ਤੇ ਇੰਨਾ ਸਿਸਟਮ ਨਹੀਂ। ਪਿਆਰਿਓ, ਮੇਰੀ ਸਿਨੇਮਰ ਬੇਨਤੀ ਹੈ, 2.5 ਲੱਖ ਨਹੀਂ ਕੱਢ ਸਕਦੇ। ਗੁਰੂ ਸਾਹਿਬ ਨੇ ਵਿੱਤ ਦਿੱਤੀ ਹੈ, 13,000 ਕਈ ਕੱਢ ਸਕਦੇ ਨੇ। 13,000 ਨਹੀਂ ਕਈ ਕੱਢ ਸਕਦੇ ਪਿਆਰਿਓ, ਕਈ 5,000 ਕੱਢ ਸਕਦੇ ਨੇ। ਜੇ 5,000 ਨਹੀਂ ਕੱਢ ਸਕਦੇ, ਕਈ 2,000 ਕੱਢ ਸਕਦੇ ਨੇ, 500 ਦੀ ਸੇਵਾ ਕਰ ਸਕਦੇ ਨੇ। ਇਹ ਮੇਰੀ ਬੇਨਤੀ, ਤੁਹਾਡੇ ਕਿਨਕੇ ਕਿਨਕੇ ਨਾਲ ਹੀ, ਤੁਹਾਡੀ ਬੂੰਦ ਬੂੰਦ ਦੇ ਨਾਲ ਹੀ ਸਮੁੰਦਰ ਬਣ ਜਾਣਾ। ਸਾਰੇ ਮੈਂ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪਣੇ ਦਸਵੰਧ ਵਿੱਚੋਂ ਜੋ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀਆਂ ਨੇ, ਇਹਨਾਂ ਵਿੱਚ ਆਪਣਾ ਆਪਣਾ ਦਸਵੰਧ ਪਾਉਣ ਦੀ ਕਿਰਪਾਲਤਾ ਕਰੋ ਔਰ 2-3 ਮਹੀਨੇ ਲਗਾਤਾਰ ਇਹ ਪੂਰਾ ਜ਼ੋਰ ਲਾ ਦਿਓ, ਕਿਉਂਕਿ ਇਹ ਵੀ ਕਾਰਜ ਨੇ। ਤੇ ਜਿਹੜਾ ਬਟਾਲਾ ਰੋਡ ਦੇ ਉੱਤੇ ਅੱਡਾ ਗੋਪਾਲਪੁਰਾ ਨਵੀਂ ਜਗ੍ਹਾ ਲਈ ਹੈ, ਸਭ ਨੂੰ ਪਤਾ ਹੈ, ਜਿੱਥੇ ਸਕੂਲ ਤੇ ਹਸਪਤਾਲ ਬਣਨਾ ਹੈ। ਉਹ ਜਗ੍ਹਾ ਦੀ ਰਜਿਸਟਰੀ ਪਹਿਲੇ ਮਾਰਚ ਦੇ ਮਹੀਨੇ ਸੀ, ਅਸੀਂ ਉਹਨਾਂ ਕੋਲੋਂ ਥੋੜਾ ਸਮਾਂ ਲੈ ਲਿਆ। 20 ਅਪ੍ਰੈਲ ਨੂੰ ਉਹਦੀ ਰਜਿਸਟਰੀ ਹੋਣੀ। 2500 ਰੁਪਏ ਇੱਕ ਗੱਜ ਦੀ ਉਹ ਵੀ ਸੇਵਾ ਹੈ। ਤੇ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ ਪਿਆਰਿਓ, ਬਾਕੀ ਥਾਵਾਂ ਦੇ ਖਰਚਿਆਂ ਨੂੰ ਸੰਕੋਚ ਕੇ, ਬਾਕੀ ਥਾਵਾਂ ਦੀਆਂ ਜਿਹੜੀਆਂ ਤੁਹਾਡੀਆਂ ਚੀਜ਼ਾਂ ਨੇ ਉਹਨਾਂ ਨੂੰ ਸੰਕੋਚ ਕੇ ਆਪ ਜੀ 3-4 ਮਹੀਨੇ ਇਹ ਪੂਰਾ ਜ਼ੋਰ ਲਾ ਦਿਓ, ਤਾਂ ਜੋ ਇਹ ਹਸਪਤਾਲ ਦੇ ਵਿੱਚ ਨਵੀਆਂ ਸੇਵਾਵਾਂ ਵੀ ਸ਼ੁਰੂ ਹੋ ਸਕਣ ਔਰ ਬਟਾਲਾ ਰੋਡ ਵਾਲੀ ਜਗ੍ਹਾ ਜੋ ਉਹਦੀ ਰਜਿਸਟਰੀ ਵੀ ਹੋ ਸਕੇ। ਅਕਾਊਂਟ ਡਿਟੇਲ ਟੀਵੀ ਸਕਰੀਨ ਤੇ ਚੱਲਦੀਆਂ ਨੇ। ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਤੁਸੀਂ ਸਾਨੂੰ ਮੈਸੇਜ ਜ਼ਰੂਰ ਕਰ ਦੇਣਾ ਕਿ ਅਸੀਂ ਇੰਨੀ ਸੇਵਾ ਪਾਈ ਹੈ, ਤਾਂ ਜੋ ਰਸੀਦ ਤੁਹਾਡੇ ਤੱਕ ਪਹੁੰਚ ਸਕੇ। ਇਹ ਮੇਰੀ ਬੇਨਤੀ ਹੈ। ਇਹਦੇ ਵਿੱਚ ਕੋਈ ਪ੍ਰਗਟ ਵਾਲੀ ਗੱਲ ਨਹੀਂ ਹੁੰਦੀ। ਕਈ ਕਹਿੰਦੇ ਜੀ ਅਸੀਂ ਆਪਣਾ ਨਾਮ ਗੁਪਤ ਰੱਖਣਾ ਹੁੰਦਾ ਹੈ। ਅਸੀਂ ਕਿਸੇ ਨੂੰ ਅਨਾਉਂਸ ਕਰਕੇ ਤੁਹਾਡਾ ਨਾਮ ਨਹੀਂ ਦੱਸਣਾ, ਸਾਡਾ ਹਿਸਾਬ ਸਿੱਧਾ ਰਵੇ। ਉਸ ਕਰਕੇ ਮੇਰੀ ਸਿਨੇਮਰ ਬੇਨਤੀ ਹੈ ਕਿ ਆਪਣਾ ਦਸਵੰਧ ਪਾਉਣ ਤੋਂ ਬਾਅਦ ਸਾਨੂੰ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਘਰ ਤੱਕ ਪਹੁੰਚ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ ਵੀ ਕਰ ਸਕਦੇ ਹੋ। ਨੰਬਰ ਤੁਹਾਡੇ ਟੀਵੀ ਸਕਰੀਨ ਤੇ ਆ ਰਿਹਾ 98150 99513 98150 89513। ਮੇਰੀ ਬੇਨਤੀ, 3-4 ਮਹੀਨੇ ਹੁਣ ਪੂਰਾ ਜ਼ੋਰ ਲਾ ਦਿਓ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਜਦੋਂ ਤੁਹਾਡੀ ਸਪੋਰਟ ਮੈਨੂੰ ਮਿਲੇਗੀ, ਫਿਰ 113 ਯੂਨਿਟ ਕੀ ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।